ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, 104.5 FM ਫ੍ਰਿਜ਼ਨੋ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿੰਨੇ ਵੀ ਤੁਸੀਂ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ, ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 17 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਅਤੇ ਸੁਖਵਿੰਦਰ ਸਿੰਘ ਢਿੱਲੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਸਾਊਦੀ ਅਰੇਬੀਆ ਦੇ ਵਿੱਚ ਅਟੈਕ ਹੋਇਆ ਸੀ, ਉਹ ਮਾਮਲਾ ਜਿਹੜਾ ਆ ਹਜੇ ਵੀ ਗਰਮਾਇਆ ਹੋਇਆ ਆ। ਆਪਾਂ ਕੱਲ੍ਹ ਵੀ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਵੀ ਕਿਸ ਤਰ੍ਹਾਂ ਜਿਹੜਾ ਸਾਊਦੀ ਅਰੇਬੀਆ ਵਾਲੇ ਆ ਉਹ ਕਹਿ ਰਹੇ ਆ ਸਾਡੇ ਉੱਤੇ ਜਿਹੜੇ ਆ ਯੈਮਨ ਦੇ ਵਿੱਚ ਜਿੰਨੇ ਵੀ ਮਿਲੀਟੈਂਟ ਹੈਗੇ ਆ, ਉਹਨਾਂ ਨੇ ਈਰਾਨ ਦੀ ਮਦਦ ਦੇ ਨਾਲ ਸਾਡੇ ਜਿਹੜੇ ਆਇਲ ਫੀਲਡ ਆ ਉਹਨਾਂ ਦੇ ਉੱਤੇ ਅਟੈਕ ਕੀਤਾ, ਜਿਹਦੇ ਨਾਲ ਬਹੁਤ ਜਿਹੜੀ ਵੱਡੀਆਂ ਅੱਗਾਂ ਆ ਉਹ ਲੱਗ ਗਈਆਂ ਹੈਗੀਆਂ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਕਿਹਾ ਸੀ ਵੀ ਸਾਡਾ ਜਿਹੜਾ ਸਮਾਨ ਆ ਸਾਰਾ ਲੋਡਡ ਹੈਗਾ, ਅਸੀਂ ਕਿਸੇ ਟਾਈਮ ਵੀ ਰੈਡੀ ਹੈਗੇ ਆ। ਇਨਡਾਇਰੈਕਟਲੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੀ ਸੀਗਾ ਵੀ ਈਰਾਨ ਦੇ ਉੱਤੇ ਜਿਹੜਾ ਅਟੈਕ ਕਰਨ ਦੇ ਲਈ ਰੈਡੀ ਹੈਗੇ ਆ। ਪਰ ਬਹੁਤ ਸਾਰੇ ਜਿਹੜੇ ਸਿਕਿਉਰਿਟੀ ਐਕਸਪਰਟ ਆ ਉਹਨਾਂ ਨੇ ਇਹ ਕਿਹਾ ਸੀ ਵੀ ਆਪਾਂ ਕਨਫਰਮ ਨਹੀਂ ਕਰ ਸਕਦੇ ਵੀ ਈਰਾਨ ਜਿਹੜਾ ਆ ਉਹ ਡਾਇਰੈਕਟਲੀ ਇਨਵੋਲਵ ਆ, ਜਾਂ ਈਰਾਨ ਜਾਂ ਇਰਾਕ ਵੱਲੋਂ ਕਿਸੇ ਤਰ੍ਹਾਂ ਦੇ ਜਿਹੜੇ ਡਰੋਨ ਹੈਗੇ ਆ ਉਹ ਸਾਊਦੀ ਅਰੇਬੀਆ ਵੱਲ ਆਏ ਹੈਗੇ ਆ। ਪਰ ਇੰਟੈਂਸ਼ਨ ਜ਼ਰੂਰ ਈਰਾਨ ਦੀ ਜਿਹੜੀ ਹੋ ਸਕਦੀ ਹੈਗੀ ਆ। ਸੋ ਇਹ ਮਾਮਲਾ ਜਿਹੜਾ ਇਸ ਟਾਈਮ ਕਾਫੀ ਗਰਮਾਇਆ ਹੋਇਆ। ਹਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਡਾਇਰੈਕਟਲੀ ਕੌਣ ਇਨਵੋਲਵ ਸੀ, ਜਾਂ ਖੁਦ ਹੀ ਸਾਊਦੀ ਅਰੇਬੀਆ ਵਾਲਿਆਂ ਨੇ ਇਹ ਜਿਹੜੀ ਸ਼ਰਾਰਤ ਕੀਤੀ ਹੈਗੀ ਆ। ਪਤਾ ਹੀ ਆਪਾਂ ਨੂੰ ਇਰਾਕ ਵਾਰ ਦੇ ਵੇਲੇ ਕਿਸ ਤਰ੍ਹਾਂ ਜਿਹੜੀਆਂ ਆ ਝੂਠੀਆਂ ਖਬਰਾਂ ਫੈਲਾਈਆਂ ਗਈਆਂ ਸੀਆਂ ਵੀ WMD ਵੈਪਨਸ ਆਫ ਮਾਸ ਡਿਸਟਰਕਸ਼ਨ ਹੈਗੇ ਆ। ਟਰੱਕ ਵੀ ਦਿਖਾਏ ਗਏ ਵੀ ਜੀ ਆਹ 10 ਟਰੱਕ ਚੱਕ ਕੇ ਇੱਧਰ ਨੂੰ ਜਾ ਰਹੇ, ਉੱਧਰ ਜਾ ਰਹੇ, ਅਤੇ ਉਹ ਮੁਲਕ ਜਿਹੜਾ ਆ ਤਬਾਹ ਹੋ ਗਿਆ। ਜੀ। ਬਾਅਦ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੁਛ ਹੋਰ ਹੀ ਚੀਜ਼ ਜਿਹੜੀ ਆ ਉਹ ਨਿਕਲੀ ਸੀਗੀ, ਪਰ ਬਿਲਕੁਲ ਜਿੱਦਾਂ ਤੁਸੀਂ ਕਿਹਾ ਤਬਾਹ ਜਿਹੜਾ ਉਹ ਹੋ ਗਿਆ। ਹੁਣ ਵੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਜਿਹੜੀ ਲੌਕਡ ਐਂਡ ਲੋਡਡ ਵਾਲੀ ਰੈਡੀ ਵਾਲੀ ਆਖੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਵੇਟ ਕਰ ਰਹੇ ਨੇ ਸਾਊਦੀ ਅਰੇਬੀਆ ਦੀ, ਵੀ ਉਹ ਉਹਨਾਂ ਨੂੰ ਦੱਸਣਗੇ ਵੀ ਕਿੰਗਡਮ ਵਾਲੇ ਦੱਸਣਗੇ ਵੀ ਹਾਂ ਜੀ ਕਿੰਨੇ ਕੀਤਾ, ਫਿਰ ਉਸ ਹਿਸਾਬ ਦੇ ਨਾਲ ਉਹ ਅੱਗੋਂ ਜਿਹੜੀ ਕਾਰਵਾਈ ਕਰਨਗੇ। ਮਤਲਬ ਸੋ ਮਚ ਫਾਰ ਅਮੈਰੀਕਾ ਫਸਟ, ਵੀ ਇਹ ਤਾਂ ਸਾਊਦੀ ਅਰੇਬੀਆ ਦੇ ਕਹਿਣ ਦੇ ਉੱਤੇ ਹਮਲਾ ਕਰਨ ਦੇ ਲਈ ਜਿਹੜਾ ਉਹ ਰੈਡੀ ਹੋ ਰਹੇ ਆ। ਇਹ ਨਹੀਂ ਜਿਹੜਾ ਉਹ ਸੋਚ ਰਹੇ ਵੀ ਇਨ ਦੀ ਐਂਡ ਖਰਚਾ ਜਿਹੜਾ ਉਹ ਅਮਰੀਕਾ ਦਾ ਹੋਣਾ ਆ, ਅਤੇ ਨਾਲ ਦੇ ਨਾਲ ਜਿਹੜੇ ਫੌਜੀ ਆ ਜਿਹੜੇ ਵੀ ਉੱਥੇ ਮਾਰੇ ਜਾਣੇ ਉਹ ਅਮਰੀਕੀ ਜਿਹੜੇ ਉਹ ਹੋਣੇ ਨੇ। ਸੋ ਉੱਦਾਂ ਤਾਂ ਇਹ ਸ਼ੁਰੂ ਤੋਂ ਹੀ ਇਹੀ ਕਹਿੰਦੇ ਨੇ ਵੀ ਮੈਂ ਵਾਰ ਦੇ ਜਿਹੜਾ ਉਹ ਖਿਲਾਫ ਹਾਂ, ਪਰ ਇੱਦਾਂ ਦੇ ਤੱਤੇ ਬਿਆਨ ਜਿਹੜੇ ਦੇ ਕੇ ਉਹ ਅਗਲੇ ਬੰਦੇ ਨੂੰ ਸਗੋਂ ਹੋਰ ਈਰਾਨ ਵਰਗੇ ਮੁਲਕ ਨੂੰ ਹੋਰ ਜਿਹੜਾ ਕਹਿਣਗੇ ਵੀ ਉਹ ਜ਼ਿਆਦਾ ਕੱਟੜਤਾਲ ਨੂੰ ਵਧੂਗਾ। ਬਾਅਦ 'ਚ ਉਹਨਾਂ ਨੇ ਅੱਗੋਂ ਤੱਤਾ ਬਿਆਨ ਦੇ ਦਿੱਤਾ, ਅਤੇ ਇੱਕ ਜਿਹੜੇ ਆ ਗਰਮ ਬਿਆਨ ਤੋਂ ਬਾਅਦ ਦੇ ਵਿੱਚ ਗਾਂਹ ਦੇ ਗਾਂਹ ਜਿਹੜੀ ਗੱਲ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ। ਸੋ ਬਹੁਤ ਹੀ ਆਪਾਂ ਹਰ ਵਾਰੀ ਕਹਿੰਦੇ ਹਾਂ ਇਤਮਾਨਾਨ ਦੇ ਨਾਲ ਜਿਹੜੀ ਗੱਲ ਕਰਨੀ ਚਾਹੀਦੀ, ਪਰ ਸਾਡੇ ਇਸ ਰਾਸ਼ਟਰਪਤੀ ਨੂੰ ਇਹ ਚੀਜ਼ ਜਿਹੜੀ ਆ ਹਾਲ ਦੀ ਘੜੀ ਤਾਂ ਨਹੀਂ ਆਈ। ਸੋ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਬਣਦਾ, ਪਰ ਸ਼ਾਂਤੀ ਬਣੀ ਰਹੇ ਤਾਂ ਇਹੀ ਚੰਗੀ ਗੱਲ ਹੈਗੀ ਜੀ। ਇਹਦੇ ਸੰਬੰਧ ਦੇ ਵਿੱਚ ਜਿਹੜੇ ਫਰਾਂਸ ਦੇ ਫੋਰਨ ਮਿਨਿਸਟਰ ਜੀਨ ਡਰਾਇਨ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਹਜੇ ਤੱਕ ਕੋਈ ਵੀ ਜਿਹੜਾ ਸਖਤ ਜਿਹੜਾ ਡੈਫੀਨੇਟਿਵ ਜਿਹੜਾ ਹੈਗਾ ਆ ਸਬੂਤ ਉਹ ਹਜੇ ਸਾਡੇ ਕੋਲ ਨਹੀਂ ਆਇਆ ਵੀ ਈਰਾਨ ਡਾਇਰੈਕਟਲੀ ਇਨਵੋਲਵ ਸੀ, ਪਰ ਉਹ ਜਿਹੜੀ ਟੈਨਸ਼ਨ ਆ ਦੋਨਾਂ ਮੁਲਕਾਂ ਦੇ ਵਿੱਚ ਘਟਾਉਣੀ ਚਾਹੁੰਦੇ ਆ। ਅਤੇ ਸਾਊਦੀ ਅਰੇਬੀਆ ਨੇ ਵੀ ਇਹ ਕਿਹਾ ਆ ਹੁਣ ਵੀ ਜਿਹੜੀ ਯੂਨਾਈਟਿਡ ਨੇਸ਼ਨਸ ਜਾਂ ਜਿਹੜੀਆਂ
ਇੰਟਰਨੈਸ਼ਨਲ ਐਕਸਪਰਟ ਹੈਗੇ ਆ, ਉਹ ਇਹਦੀ ਇਨਵੈਸਟੀਗੇਸ਼ਨ ਕਰਨ ਵੀ ਕਿਸ ਨੇ ਜਿਹੜਾ ਇਹ ਅਟੈਕ ਕੀਤਾ ਹੈਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਆ, ਜਿਹੜਾ ਡਿਸਗ੍ਰੇਸਡ ਰਿਹਾ ਸੀਗਾ ਜਿਹੜਾ ਜਿਹੜਾ ਫਾਈਨੈਂਸਰ ਜੈਫਰੀ ਐਪਸਟੀਨ, ਜਿਹੜੇ ਅਦਾਲਤੀ ਦਸਤਾਵੇਜ਼ ਉਸ ਦੇ ਜਿਹੜੇ ਕੇਸਾਂ ਦੇ ਵਿੱਚ ਜਿਹੜੇ ਚੱਲ ਰਹੇ ਸੀ ਵੀ ਉਸਨੇ ਬਹੁਤ ਘਿਨਾਉਣੇ ਜਿਹੜੇ ਕੰਮ ਕੀਤੇ ਸੀ, ਖਾਸ ਕਰਕੇ ਬੱਚੀਆਂ ਦੇ ਨਾਲ ਉਹ ਬਦਸਲੂਕੀ, ਸੈਕਸ਼ੂਅਲ ਅਸਾਲਟ, ਸਰੀਰਕ ਸ਼ੋਸ਼ਣ ਜਿਹੜਾ ਉਹਨਾਂ ਨੂੰ, ਤੇ ਇਨਫੈਕਟ ਸੈਕਸ ਦੇ ਲਈ ਵੇਚਣ ਵਾਲੀਆਂ ਗੱਲਾਂ ਜਿਹੜੀਆਂ ਉਹ ਕਰਦਾ ਸੀਗਾ। ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦੇ ਵਿੱਚੋਂ ਕਹਿੰਦੇ ਤੀਜਾ ਬੰਦਾ ਆ ਜਿਹੜਾ ਉਸ ਸਰਕਲ ਦੇ ਨਾਲ ਲਿੰਕਡ ਜਿਹੜਾ ਉਹ ਨਜ਼ਰ ਆ ਰਿਹਾ ਆ। ਇਹ ਅਦਾਲਤੀ ਦਸਤਾਵੇਜ਼ ਇਸ ਦੇ ਵਿੱਚ ਦੱਸ ਰਹੇ ਨੇ। ਇਸ ਟਾਈਮ ਮੌਜੂਦਾ ਟਰੈਜਰੀ ਸੈਕਟਰੀ ਜਿਹੜੇ ਸਟੀਵ ਮਨੂਚਿਨ, ਉਹਨਾਂ ਦਾ ਜਿਹੜਾ ਇੱਕ ਕੰਪਨੀ ਜਿਹੜੀ ਜੌਨ ਲੂ ਬਰੂਨਲ ਕਰਕੇ ਜਿਹਨੂੰ ਇਹ ਓਨ ਕਰਦੇ ਆ, ਉਸ ਦਾ ਨਾਮ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਆਇਆ ਆ, ਜਿਹੜਾ ਕਿ ਜੈਫਰੀ ਐਪਸਟੀਨ ਦੇ ਨਾਲ ਜਿਹੜਾ ਸੰਬੰਧਿਤ ਆ ਰਹੇ ਆ। ਸੋ ਇਸ ਦੇ ਉੱਤੇ ਸੈਕਸ਼ੂਅਲ ਅਸਾਲਟ, ਰੇਪ ਅਤੇ ਪ੍ਰੋਕਿਊਰਿੰਗ ਗਰਲਜ਼, ਲੜਕੀਆਂ ਜਿਹੜੀਆਂ ਆ ਉਸ ਦੇ ਲਈ ਲੈ ਕੇ ਆਉਣਾ ਜਿਹੜਾ ਆ ਬਰੂਨਲ ਦੇ ਲਈ, ਇਸ ਦੇ ਉੱਤੇ ਜਿਹੜੇ ਆ ਉਹ ਦੋਸ਼ ਲੱਗੇ ਨੇ ਇਸ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ। ਉੱਦਾਂ ਜਿਹੜੇ ਇਹਨਾਂ ਨੇ ਇਹ ਸਾਰੇ ਦੋਸ਼ਾਂ ਦਾ ਜਿਹੜਾ ਉਹ ਖੰਡਨ ਕੀਤਾ ਆ। ਇਹ ਪਹਿਲੇ ਬੰਦੇ ਨਹੀਂ ਆ, ਕਹਿੰਦੇ ਵੀ ਜਿਹੜੇ ਜਿਨ੍ਹਾਂ ਦਾ ਨਾਮ ਇਸ ਦੇ ਵਿੱਚ ਆਇਆ ਆ। ਡੇਲੀ ਬੀਸਟ ਨੇ ਜਿਹੜੀ ਸਭ ਤੋਂ ਪਹਿਲਾਂ ਖਬਰ ਜਿਹੜੀ ਉਹ ਸ਼ਾਇਆ ਕੀਤੀ ਆ, ਅਤੇ ਉਸ ਦੇ ਵਿੱਚ ਇਹ ਜਿਹੜੀਆਂ ਤਾਰਾਂ ਉਹਨਾਂ ਨੇ ਜੋੜ ਕੇ ਦਿਖਾਈਆਂ ਹੈਗੀਆਂ। ਸੋ ਦੋ ਹੋਰ ਜਿਹੜੇ ਟਰੰਪ ਪ੍ਰਸ਼ਾਸਨ ਦੇ ਜਿਹੜੇ ਕਰੀਬੀ ਨੇ ਉਹ ਵੀ ਇਸ ਦੇ ਵਿੱਚ ਦੱਸੇ ਜਾ ਰਹੇ। ਹਰਜੋਤ ਸਿੰਘ ਜੀ ਉਹਨਾਂ ਦਾ ਵੀ ਨਾਮ ਆ ਉਹ ਆਇਆ ਹੈਗਾ ਆ। ਸੋ ਇਹ ਕਾਫੀ ਇੱਕ ਚਰਚਾ ਦਾ ਵਿਸ਼ਾ ਤਾਂ ਜਿਹੜਾ ਬਣਿਆ ਹੀ ਆ, ਅਤੇ ਇਹ ਦੇਖਣ ਵਾਲੀ ਗੱਲ ਵੀ ਆ। ਅਤੇ ਆਪਾਂ ਜਿੱਦਾਂ ਪਹਿਲਾਂ ਵੀ ਹਰਜੋਤ ਸਿੰਘ ਜੀ ਦੱਸਦੇ ਹੀ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਵੀ ਬਹੁਤ ਜ਼ਿਆਦਾ ਜਿਹੜੇ ਅਮੀਰ ਲੋਕ, ਚਾਹੇ ਉਹ ਡੈਮੋਕਰੇਟ ਪਾਰਟੀ ਵਾਲੇ ਆ ਅਤੇ ਚਾਹੇ ਉਹ ਰਿਪਬਲਿਕਨ ਪਾਰਟੀ ਵਾਲੇ ਆ, ਉਹ ਇਸ ਦੇ ਜਿਹੜੇ ਖਾਸੇ ਫਰੈਂਡ ਸੀ। ਇੱਥੋਂ ਤੱਕ ਕਿ ਕਈ ਅਕੈਡਮਿਕ ਜਿਹੜੇ ਲੋਕ ਸੀਗੇ ਕਾਫੀ ਉੱਚੇ ਅਹੁਦਿਆਂ ਦੇ ਉੱਤੇ ਵੱਡੀਆਂ ਵੱਡੀਆਂ ਯੂਨੀਵਰਸਿਟੀ 'ਚ, ਉਹ ਵੀ ਇਸ ਦੇ ਨਾਲ ਨਾਮ ਜਿਹੜੇ ਉਸ ਐਪਸਟੀਨ ਦੇ ਨਾਲ ਜਿਹੜੇ ਜੁੜੇ ਨਜ਼ਰ ਆ ਰਹੇ ਆ। ਅਤੇ ਇਸ ਦੀ ਮੌਤ ਅਜੇ ਵੀ ਜਿਹੜੇ ਕਈ ਲੋਕ ਆ ਅਜੇ ਵੀ ਉਸ ਨੂੰ ਇਸੇ ਹੀ ਸ਼ੱਕ ਦੀ ਨਜ਼ਰ ਦੇ ਨਾਲ ਦੇਖਦੇ ਆ ਵੀ ਭਾਈ ਇਸਨੇ ਸੁਸਾਈਡ ਨਹੀਂ ਕੀਤਾ, ਇਹਨੇ ਕੁਛ ਇਸ ਦੇ ਨਾਲ ਕੁਛ ਹੋਰ ਹੀ ਕਾਰਾ ਜਿਹੜਾ ਉਹ ਹੋਇਆ ਹੈਗਾ ਆ। ਜੀ, ਸੋ ਬਿਲਕੁਲ ਇਸੇ ਤਰ੍ਹਾਂ ਜਿਹੜੀ ਮੈਂ ਪਹਿਲਾਂ ਸਾਊਦੀ ਅਰੇਬੀਆ ਵਾਲੀ ਗੱਲਬਾਤ ਕਰਦਾ ਸੀ, ਜੇ ਉਹਨੂੰ ਐਕਸਪੈਂਡ ਕਰਦੇ ਜਾਈਏ, ਲੇਟੈਸਟ ਖਬਰ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਆ ਰਹੀ ਆ, ਉਹਨਾਂ ਨੇ ਵਾਈਟ ਸੈਕਟਰੀ ਜਿਹੜੇ ਪ੍ਰੈਸ ਸੈਕਟਰੀ ਹੋਗਨ ਗਿਡਲੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਸਟਿਲ ਪ੍ਰੋਸੈਸ ਦੇ ਵਿੱਚ ਹੈਗੇ ਹਾਂ ਵੀ ਸੱਚਮੁੱਚ ਹੀ ਜਿਹੜਾ ਈਰਾਨ ਆ ਉਹਨਾਂ ਨੇ ਅਟੈਕ ਕੀਤਾ ਜਾਂ ਨਹੀਂ ਕੀਤਾ, ਅਤੇ ਕਨਫਰਮ ਨਹੀਂ ਹੋਇਆ। ਪਰ ਆਇਲ ਦੀਆਂ ਜਿਹੜੀਆਂ ਕੀਮਤਾਂ ਹੈਗੀਆਂ ਉਹ ਘਟ ਗਈਆਂ ਆ, ਮੰਡੇ ਕਾਫੀ ਉੱਪਰ ਗਈਆਂ ਸੀਆਂ ਅਤੇ ਅੱਜ ਜਿਹੜੀਆਂ ਆ 4.6% ਘਟ ਗਈਆਂ, ਅਤੇ ਹੁਣ ਜਿਹੜਾ ਆ ਗੈਸ ਆ US ਆਇਲ ਜਿਹੜਾ ਆ ਉਹ $59 ਤੇ 98 ਸੈਂਟ ਨੂੰ ਪਰ ਬੈਰਲ ਹੈਗਾ ਆ। ਦੂਸਰੇ ਪਾਸੇ ਜਿਹੜੇ ਲਿੰਡਸੇ ਗ੍ਰਾਮ ਹੈਗੇ ਆ, ਉਹ ਕਹਿੰਦੇ ਆ ਵੀ US ਨੂੰ ਜਿਹੜਾ ਆ ਅਟੈਕ ਕਰਨਾ ਚਾਹੀਦਾ ਹੈਗਾ ਈਰਾਨ ਦੇ ਉੱਤੇ, ਕਿਉਂਕਿ ਉਹਨਾਂ ਨੇ ਸਾਊਦੀ 'ਤੇ ਅਟੈਕ ਕੀਤਾ। ਇਹ ਸੈਨੇਟਰ ਲਿੰਡਸੇ ਗ੍ਰਾਮ ਜਿਹੜੇ ਰਿਪਬਲਿਕਨ ਉਹ ਹੈਗੇ ਆ, ਅਤੇ ਨੈਂਸੀ ਪਲੋਸੀ ਜਿਹੜੀ ਆ ਉਹਨਾਂ ਨੇ ਵੀ ਜਿਹੜੀ ਬਰੀਫਿੰਗ ਦੀ ਰਿਕੁਐਸਟ ਕੀਤੀ ਆ ਤਾਂ ਕਿ ਜਿਹੜੇ ਸਾਊਦੀ ਆਇਲ ਦੇ ਉੱਤੇ ਅਟੈਕ ਹੋਏ ਉਹਨਾਂ ਦੇ ਬਾਰੇ ਜਿਹੜੀ ਆ ਸਹੀ ਗੱਲਬਾਤ ਪਤਾ ਲੱਗ ਸਕੇ, ਕਿਸੇ ਨਾਲ ਧੱਕਾ ਨਾ ਹੋਵੇ। ਕੁਵੈਤ ਦੀਆਂ ਜਿਹੜੀਆਂ ਆਰਮਡ ਫੋਰਸਿਸ ਆ ਉਹ ਵੀ ਹਾਈ ਅਲਰਟ ਦੇ ਉੱਤੇ ਹੋਈਆਂ ਹੈਗੀਆਂ ਸਾਊਦੀ ਆਇਲ ਤੋਂ ਬਾਅਦ। ਕੁਵੈਤ ਦੇ ਜਿਹੜੇ ਡਿਫੈਂਸ ਮਿਨਿਸਟਰ ਹੈਗੇ ਆ, ਉਹਨਾਂ ਨੇ ਇਹ ਕਿਹਾ ਆ, ਉਹਨਾਂ ਨੇ ਅੱਜ ਸਵੇਰੇ ਕਿਹਾ ਵੀ ਸਾਡੀਆਂ ਜਿਹੜੀਆਂ ਫੌਜਾਂ ਆ ਪੂਰੀ ਤਰ੍ਹਾਂ ਅਲਰਟ 'ਚ ਆ। ਸੋ ਇਹ ਮਾਹੌਲ ਜਿਹੜਾ ਕਾਫੀ ਉੱਥੇ ਗਰਮਾਇਆ ਹੋਇਆ ਆ, ਅਤੇ ਜਿਹੜੀਆਂ ਆਇਲ ਦੀਆਂ ਪ੍ਰਾਈਸਿਸ ਸੀਗੀਆਂ 10 ਸਾਲਾਂ ਬਾਅਦ ਇੰਨੀਆਂ ਇੱਕਦਮ ਉੱਪਰ ਗਈਆਂ ਸੀਗੀਆਂ। ਕਹਿੰਦੇ ਵੀ ਹਾਈ ਪ੍ਰੋਬੇਬਿਲਿਟੀ ਤਾਂ ਹੈਗੀ ਆ ਵੀ ਸਾਊਦੀ ਅਟੈਕ ਜਿਹੜਾ ਆ ਈਰਾਨ ਵੱਲੋਂ ਲਾਂਚ ਹੋਇਆ ਹੋਵੇ, ਪਰ ਹਜੇ ਤੱਕ ਜਿਹੜਾ ਕੋਈ ਕਨਫਰਮ ਨਹੀਂ ਹੋਇਆ। ਅਤੇ 5 ਮਿਲੀਅਨ ਬੈਰਲਸ ਇਹ ਡੇ ਜਿਹੜਾ ਇੱਕ ਦਿਨ ਦਾ ਉੱਥੋਂ ਨਿਕਲਦਾ ਸੀ, ਇਹ ਜਿਹੜੇ ਜਿੱਥੇ ਅੱਗਾਂ ਲੱਗੀਆਂ ਹੈਗੀਆਂ, ਅਤੇ ਸਾਊਦੀ ਅਰੇਬੀਆ ਨੇ ਹੁਣ ਇਹ ਕਿਹਾ ਵੀ ਉਹ 2 ਤੋਂ 3 ਹਫ਼ਤਿਆਂ ਦੇ ਵਿੱਚ ਦੁਬਾਰਾ ਕੀ ਫਿਰ ਇਹ ਜਿਹੜੀ ਰਿਫਾਈਨਰੀ ਆ ਉਹਨੂੰ ਚਲਾ ਦੇਣਗੇ। ਉਹਦੇ ਕਰਕੇ ਜਿਹੜੀਆਂ ਅੱਜ ਪ੍ਰਾਈਸਿਸ ਆ ਆਇਲ ਦੀਆਂ ਉਹ ਡਿੱਗੀਆਂ। ਜੀ ਬਿਲਕੁਲ। ਓਵਰਆਲ ਸਟਾਕ ਮਾਰਕੀਟ ਕੱਲ੍ਹ ਵੀ ਜਿਹੜੀ ਹਰਜੋਤ ਸਿੰਘ ਜੀ ਆਪਣੇ ਅਮਰੀਕਾ ਦੇ ਵਿੱਚ ਥੋੜ੍ਹੀ ਡਾਊਨ ਗਈ ਸੀ, ਤਕਰੀਬਨ 143 ਪੁਆਇੰਟ, ਅਤੇ ਅੱਜ ਹਾਲ ਦੀ ਘੜੀ ਜਿਹੜੀ 53 ਪੁਆਇੰਟ ਜਿਹੜੀ ਆ ਉਹ ਥੱਲੇ ਚੱਲ ਰਹੀ ਆ। ਸੋ ਇਹ ਅਨਸਰਟਨਟੀ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜੰਗ ਵਾਲੇ ਪਾਸੇ ਨੂੰ ਗੱਲ ਜਿਹੜੀ ਉਹ ਨਾ ਵੱਧ ਜਾਵੇ, ਇਸ ਲਈ ਜਿਹੜੇ ਲੋਕ ਆ ਉਹ ਥੋੜ੍ਹੇ ਇਸ ਦੇ ਵਿੱਚ ਜਿਹੜੇ ਘਬਰਾਏ ਹੋਏ ਸਟਾਕ ਮਾਰਕੀਟ ਨੂੰ ਲੈ ਕੇ ਜਿਹੜੇ ਉਹ ਨਜ਼ਰ
ਆ ਰਹੇ ਨੇ। ਸੋ ਆਉਣ ਵਾਲੇ ਸਮੇਂ 'ਚ ਕੀ ਬਣੂਗਾ, ਜਿੱਦਾਂ ਤੁਸੀਂ ਦੱਸ ਹੀ ਦਿੱਤਾ ਵੀ ਆ 2 ਕੁ ਦਿਨ ਤਾਂ ਤੇਲ ਦੀਆਂ ਕੀਮਤਾਂ ਕਾਫੀ ਵਧੀਆਂ, ਪਰ ਜਦੋਂ ਉਹਨਾਂ ਨੇ ਹੁਣ ਦੁਬਾਰਾ ਵਿਸ਼ਵਾਸ ਦਿਵਾਇਆ ਵੀ ਤੇਲ ਨੂੰ ਜਿਹੜਾ ਆਪਾਂ ਦੁਬਾਰਾ ਰਿਫਾਈਨ ਕਰਨਾ ਸ਼ੁਰੂ ਕਰਾਂਗੇ, ਅਤੇ ਫਿਰ ਥੋੜ੍ਹੀਆਂ ਤੇਲ ਦੀਆਂ ਕੀਮਤਾਂ ਦੁਬਾਰਾ ਜਿਹੜੀਆਂ ਉਹ ਡਿੱਗ ਗਈਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਇਹ H1B ਵੀਜ਼ੇ ਵਾਲਿਆਂ ਦੇ ਨਾਲ ਸੰਬੰਧਿਤ ਜਿਹੜੀ ਉਹ ਆਈ ਆ। ਫੈਡਰਲ ਜਿਹੜੇ ਅਫੀਸ਼ੀਅਲਸ ਆ ਉਹ ਕਹਿ ਰਹੇ ਆ ਵੀ ਆਉਣ ਵਾਲੀ ਸਪਰਿੰਗ ਦੇ ਵਿੱਚ ਇੱਕ ਨਵਾਂ ਕਾਨੂੰਨ ਜਿਹੜਾ ਉਹ ਲਿਆਂਦਾ ਜਾ ਰਿਹਾ। ਇਸ ਤੋਂ ਪਹਿਲਾਂ ਅੱਜ ਤੋਂ ਕੁਛ ਵਰ੍ਹੇ ਪਹਿਲਾਂ H1B ਜਿਹੜੇ ਵਰਕਰ ਹੁੰਦੇ ਸੀ, ਜਿਹੜੇ ਵੀਜ਼ੇ ਦੇ ਉੱਤੇ ਹੁੰਦੇ, ਖਾਸ ਕਰਕੇ ਕੰਪਨੀਆਂ ਦੇ ਵਿੱਚ ਜਿਹੜੇ ਲੋਕ IT ਸੈਕਟਰ ਜਾਂ ਹੋਰ ਵੀ ਕਿਸੇ ਵੀ ਇੰਡਸਟਰੀ ਦੇ ਵਿੱਚ ਜਿਹੜੇ H1B ਵੀਜ਼ੇ ਦੇ ਉੱਤੇ ਕੰਮ ਕਰਦੇ ਸੀ, ਉਹਨਾਂ ਦੇ ਸਪਾਊਸਿਸ ਨੂੰ ਕੰਮ ਕਰਨ ਦਾ ਵਰਕ ਪਰਮਿਟ ਦੇਣ ਦਾ ਜਿਹੜਾ ਫੈਸਲਾ ਆ ਸਾਬਕਾ ਜਿਹੜੇ ਰਾਸ਼ਟਰਪਤੀ ਆ ਓਬਾਮਾ ਪ੍ਰਸ਼ਾਸਨ ਆ ਉਹਨਾਂ ਦੇ ਦੁਆਰਾ ਜਿਹੜਾ ਉਹ ਲਿਆ ਗਿਆ ਸੀਗਾ। ਇਸ ਮੌਜੂਦਾ ਪ੍ਰਸ਼ਾਸਨ ਦੇ ਦੁਆਰਾ ਇਸ ਨੂੰ ਹਟਾਉਣ ਦੀ ਜਿਹੜੀ ਲੰਬੇ ਚਿਰ ਤੋਂ ਜਿਹੜੀ ਮੰਗ ਆ ਉਹ ਚੱਲ ਰਹੀ ਸੀ, ਉਸ ਦੇ ਵੱਲ ਨੂੰ ਕਦਮ ਵਧਾਏ ਜਾ ਰਹੇ ਸੀ। ਅਤੇ ਫੈਡਰਲ ਅਫੀਸ਼ੀਅਲਸ ਆ ਉਹਨਾਂ ਦੇ ਦੁਆਰਾ ਇਹ ਇਸ਼ਾਰਾ ਜਿਹੜਾ ਉਹ ਦਿੱਤਾ ਗਿਆ ਆ ਵੀ ਜਿਹੜੇ H1B ਦੀਆਂ ਜਿਹੜੇ ਸਪਾਊਸਿਸ ਆ, ਜਾਂ ਜਿਹੜੀ ਕੋਈ ਲੜਕੀ ਕਰ ਰਹੀ ਉਹਦਾ ਘਰ ਵਾਲੇ ਨੂੰ H4 ਆ, ਜਾਂ ਜੇ ਕੋਈ ਬੰਦਾ ਕਰ ਰਿਹਾ ਉਹਦੀ ਘਰ ਵਾਲੀ ਨੂੰ H4 ਆ, ਉਹਨਾਂ ਨੂੰ ਜਿਹੜਾ ਆ ਵਰਕ ਪਰਮਿਟ ਜਿਹੜਾ ਉਹ ਦੇਣਾ ਉਹ ਬੰਦ ਕੀਤਾ ਜਾਊਗਾ। ਵਰਕ ਬੈਨ ਜਿਹੜਾ ਰੂਲ ਆ H4 ਸਪਾਊਸਿਸ ਦੇ ਲਈ ਜਿਹੜਾ ਉਹ ਲਿਆਂਦਾ ਜਾ ਰਿਹਾ। US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜਾ ਆ ਇਸ ਦੇ ਬਾਰੇ ਜਿਹੜੀ ਵਿਚਾਰ ਉਹ ਕਰ ਰਹੀ ਆ। ਹਰਜੋਤ ਸਿੰਘ ਦੀ ਇਸ ਦੀਆਂ ਇੰਪਲੀਕੇਸ਼ਨਸ ਕਾਫੀ ਦੂਰ ਤੱਕ ਜਿਹੜੀਆਂ ਉਹ ਜਾਣਗੀਆਂ, ਖਾਸ ਕਰਕੇ ਜਿਹੜੀਆਂ ਇਸ ਦੀਆਂ ਇੰਪਲੀਕੇਸ਼ਨ ਹਾਊਸਿੰਗ ਮਾਰਕੀਟ ਦੇ ਉੱਤੇ ਵੀ ਜਿਹੜੀ ਉਹ ਪਊਗੀ। ਹੋਰ ਬਹੁਤ ਸਾਰੇ ਜਿਹੜੇ ਕਹਿ ਲਓ ਵੀ ਰੈਸਟੋਰੈਂਟਸ ਹੁੰਦੇ ਆ, ਸ਼ਾਪਿੰਗਸ ਵਾਲਾ ਜਿਹੜਾ ਮਸਲਾ ਆ ਉਸ ਦੇ ਉੱਤੇ ਜਿਹੜਾ ਇਸ ਦਾ ਇੰਪਲੀਕੇਸ਼ਨ ਪੈ ਸਕਦਾ ਆ। ਡੇ ਕੇਅਰ ਸੈਂਟਰਾਂ ਦੇ ਪੈਣਾ ਆ, ਬਹੁਤ ਸਾਰੇ ਜਿਹੜੇ ਬੇਬੀ ਕੇਅਰ ਕਰਦੇ ਆ, ਜੇ ਉਹ 1 ਲੱਖ ਤੋਂ ਵੱਧ ਜਿਹੜੇ ਇੰਡੀਅਨ ਮੂਲ ਦੀਆਂ ਲੇਡੀਜ਼ ਹੈਗੀਆਂ ਆ ਜਿਹੜੀਆਂ H4 ਵੀਜ਼ੇ 'ਚ ਬੇ ਏਰੀਏ 'ਚ ਹੀ ਆ, ਸੋ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ ਆ। ਜੇ ਉਹਨਾਂ ਦੇ ਜਿਹੜੇ ਬੱਚੇ ਆ ਅਗਲੇ ਕਿਸੇ ਕੋਲ ਛੱਡ ਕੇ ਜਾਂਦੇ ਸੀ, ਜਾਂ ਹੋਰ ਜੇ ਉਹਨਾਂ ਨੂੰ ਨਹੀਂ ਵਰਕ ਪਰਮਿਟ ਮਿਲਦਾ ਜੀ, ਬਿਲਕੁਲ ਉਹਦੇ ਵਿੱਚ ਘਰੇ ਰਹਿਣਗੇ ਅਤੇ ਘਰੇ ਜਿਹੜੇ ਰਹਿਣਗੇ, ਕਮਾਈ ਤਾਂ ਨਹੀਂ ਆ, ਫਿਰ ਜਿਹਨੇ ਕਮਾਈ ਨਹੀਂ ਕਰਨੀ ਉਹਨਾਂ ਨੇ ਘਰ ਵੀ ਘੱਟ ਖਰੀਦਣ ਬਾਰੇ ਜਿਹੜਾ ਸੋਚਣਾ। ਜਿੱਥੇ 2 ਜਣਿਆਂ ਦੀ ਕਮਾਈ ਉੱਥੇ ਇੱਕ ਦੀ ਜਿਹੜੀ ਉਹ ਰਹਿ ਜਾਣੀ ਆ। ਅਤੇ ਜਿਹੜੇ ਬਾਹਰ ਜਾ ਕੇ ਜ਼ਿਆਦਾ ਖਾਂਦੇ ਆ ਜਾਂ ਬੱਚਿਆਂ ਨੂੰ ਬਾਹਰ ਇੱਕ ਹਿਸਾਬ ਦੇ ਨਾਲ ਡੇ ਕੇਅਰ ਦੇ ਲਈ ਦਿੰਦੇ ਆ, ਉਹ ਫਿਰ ਘਰੇ ਜਿਹੜਾ ਉਹ ਰੱਖਣਗੇ। ਸੋ ਕਾਫੀ ਜਿਹੜਾ ਇੱਕ ਵੱਡੇ ਚੇਂਜ ਵੱਲ ਨੂੰ ਇਸ਼ਾਰਾ ਜਿਹੜਾ ਆ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਕੀਤਾ ਆ ਵੀ ਜਿਹੜਾ ਰੂਲ ਬੈਨਿੰਗ ਸਪਾਊਸਿਸ H1B ਵਰਕਰ ਦੇ ਆ, ਜਿਹੜੇ ਖਾਸ ਕਰਕੇ ਜਿਨ੍ਹਾਂ ਨੇ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਹੋਇਆ ਹੈ, ਇਹ ਚੀਜ਼ ਜਿਹੜੀ ਜ਼ਰੂਰ ਮੱਦੇ ਨਜ਼ਰ ਜਿਹੜੀ ਰੱਖਣ ਵਾਲੀ ਆ ਵੀ ਉਹਨਾਂ ਦੀਆਂ ਹੀ ਸਪਾਊਸਿਸ ਨੂੰ ਵਰਕ ਪਰਮਿਟ ਮਿਲਦਾ ਹੈ ਜਿਨ੍ਹਾਂ ਦੇ H1 ਵਾਲਿਆਂ ਦੇ ਜਿਹੜਾ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਗਿਆ ਹੁੰਦਾ ਆ। ਸੋ ਉਹਨਾਂ ਦੇ ਉੱਤੇ ਹੀ ਜਿਹੜਾ ਬੈਨ ਆ ਉਹ ਲਾਉਣ ਬਾਰੇ ਜਿਹੜਾ ਉਹ ਸੋਚ ਰਹੇ ਆ। ਸੋ ਕਹਿੰਦੇ ਇੱਕ US ਡਿਪਾਰਟਮੈਂਟ ਆਫ ਜਸਟਿਸ ਦਾ ਮੈਮੋ ਕੱਲ੍ਹ ਇਹ ਜਿਹੜਾ ਆ ਉਹ ਫੈਡਰਲ ਅਪੀਲ ਕੋਰਟਸ ਦੇ ਵਿੱਚ ਉਹ ਦਾਖਲ ਹੋਇਆ ਆ। ਉਸ ਤੋਂ ਬਾਅਦ ਦੇ ਵਿੱਚ ਇਸ ਦੇ ਬਾਰੇ ਪਤਾ ਲੱਗਾ ਸੀ 2015 ਦੇ ਵਿੱਚ ਇਹ ਕਾਨੂੰਨ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੇ ਦੌਰਾਨ ਜਿਹੜਾ ਉਹ ਬਣਿਆ ਸੀਗਾ, ਜਿਨ੍ਹਾਂ ਨੇ ਆਖਿਆ ਸੀਗਾ ਵੀ ਤੁਸੀਂ ਇਹ ਜਿਹੜੇ H4 ਦੇ ਉੱਤੇ ਹੈਗੀਆਂ ਨੇ ਜਾਂ ਹੈਗੇ ਨੇ ਜਿਹੜੇ ਸਪਾਊਸਿਸ ਹੈਗੇ ਨੇ H1 ਦੇ, ਉਹਨਾਂ ਦੇ ਉੱਤੇ ਕੰਮ ਜਿਹੜਾ ਆ ਉਹ ਉਹਨਾਂ ਨੂੰ ਕੰਮ ਕਰਨ ਦੀ ਜਿਹੜੀ ਖੁੱਲ੍ਹ ਆ ਉਹ ਮਿਲੇਗੀ। ਸੋ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀ ਜਿਹੜੀ ਫੈਮਿਲੀ ਇਸ ਹਿਸਾਬ ਦੇ ਨਾਲ ਵਰਕ ਦੇ ਵਿੱਚ ਜਿਹੜੀ ਉਹ ਸੈੱਟ ਉਹ ਕੀਤੀ ਹੈਗੀ ਆ। ਸੋ ਇਹ ਕਾਫੀ ਜਿਹੜੀ ਇੱਕ ਚਰਚਾ ਦਾ ਵਿਸ਼ਾ ਜਿਹੜੀ ਉਹ ਮੰਗ ਰਹੀ ਹੈ। ਇਸ ਦੇ ਨਾਲ ਜਿੱਦਾਂ ਆਪਾਂ ਦੱਸਿਆ, ਖਾਸ ਕਰਕੇ ਬੇ ਏਰੀਏ ਦੇ ਵਿੱਚ ਸਿਨਾਰੀਓ ਜਿਹੜੇ ਆ ਕਾਫੀ ਜਿਹੜੇ ਚੇਂਜ ਆ ਉਹ ਹੋ ਸਕਦੇ ਹੈਗੇ ਆ। ਸੋ ਪਰ ਜਨਵਰੀ ਤੱਕ ਇਹ ਜਿਹੜਾ ਰਹੂਗਾ ਇਸੇ ਤਰ੍ਹਾਂ H4 ਵੀਜ਼ੇ ਵਾਲੇ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈਗੇ ਆ ਇਸ ਸਾਲ ਤੱਕ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਨੇ ਇਹ ਜਿਹੜਾ ਉਹਨਾਂ ਬਿੱਲ ਪਾਸ ਕੀਤਾ ਸੀ ਉਸ ਟਾਈਮ ਦੇ ਉੱਤੇ, ਜਿਹਦੇ ਮੁਤਾਬਕ H4 ਵਾਲਿਆਂ ਨੂੰ ਵਰਕ ਪਰਮਿਟ ਦਿੱਤਾ ਗਿਆ ਸੀ। ਪਰ ਸੇਮ ਈਅਰ 2015 ਦੇ ਵਿੱਚ ਹੀ ਜਿਹੜਾ ਆ ਇਹ ਲਾ ਸੂਟ ਫਾਈਲ ਕਰ ਦਿੱਤਾ ਗਿਆ ਸੀ। ਜਿਹੜੀ ਇਹ ਕੰਪਨੀ ਆ ਸੇਵ ਜੌਬਸ USA ਨੇ ਸੂ ਕੀਤਾ ਸੀ ਓਬਾਮਾ ਐਡਮਿਨਿਸਟ੍ਰੇਸ਼ਨ ਨੂੰ, ਕਿਉਂਕਿ ਸਦਰਨ ਕੈਲੀਫੋਰਨੀਆ ਐਡੀਸਨ ਕੰਪਨੀ ਜਿਹੜੀ ਇਲੈਕਟ੍ਰੀਕਲ ਜਿੱਦਾਂ PG&E ਹੈ ਇੱਧਰ ਨਾਰਦਰਨ ਕੈਲੀਫੋਰਨੀਆ 'ਚ, ਉੱਥੇ ਯੂਟਿਲਿਟੀ ਦੀ ਕੰਪਨੀ ਜਿਹੜੀ ਸਦਰਨ ਕੈਲੀਫੋਰਨੀਆ ਐਡੀਸਨ ਆ, ਉਹਨਾਂ ਦੇ ਜਿਹੜੇ ਇੰਪਲਾਈਜ਼ ਆ ਉਹਨਾਂ ਵੱਲੋਂ ਜਿਹੜਾ ਲਾ ਸੂਟ ਫਾਈਲ ਕੀਤਾ ਗਿਆ ਸੀ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਇੰਪਲਾਈ ਜਿਹੜੇ ਆ H4 ਜਾਂ H1 ਜਿਹੜੇ ਵੀਜ਼ੇ ਵਾਲੇ ਆ ਉਹਨਾਂ ਨੇ ਰਿਪਲੇਸ ਕਰ ਦਿੱਤੇ ਸੀ। ਜੀ ਬਿਲਕੁਲ। ਸੋ ਇਹ
ਇਹ ਰੌਲਾ ਤਾਂ ਜਿਹੜਾ ਹਰਜੋਤ ਸਿੰਘ ਜੀ ਪੈਣਾ ਤਾਂ ਸੀਗਾ ਹੀ। ਇੱਕ ਚੀਜ਼ ਜਿਹੜੀ ਹੋਰ ਆਪਾਂ ਜਿਹੜੀ ਦੇਖੀ ਆ, H1B ਵੀਜ਼ੇ ਦਾ ਜਿਹੜਾ ਡਿਨਾਇਲ ਰੇਟ ਆ ਉਹ ਇਸ ਟਾਈਮ ਸਕਾਈ ਰਾਕਟ ਜਿਹੜਾ ਕਹਿੰਦੇ ਆ ਉਹ ਕੀਤਾ ਗਿਆ ਆ। ਪੁਰਾਣੇ ਜਿਹੜੇ ਨਜ਼ਦੀਕੀ ਇਤਿਹਾਸ ਦੇ ਵਿੱਚ ਕਹਿੰਦੇ ਜੇ ਦੇਖਿਆ ਜਾਵੇ ਤਾਂ ਇਹ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜਾ ਉਚਾਈ ਦੇ ਉੱਤੇ ਉੱਚ ਪੱਧਰ ਦੇ ਉੱਤੇ ਦੇਖਿਆ ਗਿਆ ਵੀ ਲੋਕਾਂ ਨੂੰ ਘੱਟ H1B ਵੀਜ਼ਾ ਜਿਹੜੇ ਆ ਉਹ ਜਿਹੜੇ ਦਿੱਤੇ ਤਾਂ ਉਹਨੇ ਜਾ ਰਹੇ ਆ, ਪਰ ਡਿਨਾਈ ਜਿਹੜੇ ਆ ਕਾਫੀ ਲੋਕਾਂ ਨੂੰ ਵੱਖ-ਵੱਖ ਕਾਰਨਾਂ ਦੇ ਕਰਕੇ ਦਿੱਤਾ ਜਾ ਰਿਹਾ ਆ। 13% ਵੱਧ ਪਿਛਲੇ ਸਾਲ ਦੇ ਨਾਲੋਂ ਜਿਹੜਾ ਆ ਉਹ ਹੋਇਆ ਆ। ਇਸ ਪ੍ਰਸ਼ਾਸਨ ਦੇ ਦੌਰਾਨ ਇਹ ਆંકੜੇ ਇਸ ਟਾਈਮ ਵਧੇ ਹੋਏ ਨੇ। ਇੱਥੋਂ ਤੱਕ ਕਿ ਹਰਜੋਤ ਸਿੰਘ ਜੀ ਇਹ ਜਿਹੜੇ H1B ਡਿਨਾਈਲ ਰੇਟ ਆ ਉਹ ਇਸ ਟਾਈਮ 25%, 2018 ਦੇ ਵਿੱਚ 24% ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਆ। ਸੋ ਕਾਫੀ ਵੱਡੇ ਪੈਮਾਨੇ ਦੇ ਵਿੱਚ ਲੋਕਾਂ ਨੂੰ ਜਿਹੜੇ ਡਿਨਾਈ ਕੀਤਾ ਜਾ ਰਿਹਾ। ਜਿੱਦਾਂ ਤੁਸੀਂ ਜ਼ਿਕਰ ਕੀਤਾ ਇੰਡੀਆ ਦੀਆਂ ਜਿਹੜੀਆਂ ਕਈ ਕੰਪਨੀਆਂ ਦੇ H1B ਵੀਜ਼ੇ ਜਿਹੜੇ ਉਹ ਅਪਲਾਈ ਕਰਦੇ ਨੇ। ਸੋ ਆਈ ਥਿੰਕ ਇੱਥੇ ਜ਼ਰੂਰ ਇਸ ਪ੍ਰਸ਼ਾਸਨ ਨੂੰ ਜਿਹੜਾ ਦੇਖਣਾ ਚਾਹੀਦਾ ਵੀ ਖਾਸ ਕਰਕੇ ਜਿਹੜੇ ਬੱਚੇ ਇੰਟਰਨੈਸ਼ਨਲ ਜਿਹੜੇ ਇੱਥੇ ਪੜ੍ਹਨ ਆਉਂਦੇ ਨੇ ਉਹਨਾਂ ਨੂੰ ਜੋਬ ਲੈਣ ਦੇ ਵਿੱਚ ਬਹੁਤ ਤਕਲੀਫ ਜਿਹੜੀ ਬਾਅਦ ਦੇ ਵਿੱਚ ਆਉਂਦੀ ਆ, ਕਿਉਂਕਿ ਇੰਡੀਆ ਵਾਲਿਆਂ ਨੂੰ ਉੱਥੋਂ ਬੈਠਿਆਂ ਨੂੰ ਹੀ ਕੰਪਨੀ ਵਾਲਿਆਂ ਨੂੰ ਜਿਹੜੇ ਉਹ ਦੇਈ ਜਾਂਦੇ ਆ, ਇੱਥੇ ਆ ਕੇ ਉਹ ਲੱਖਾਂ ਹੀ ਡਾਲਰ ਜਿਹੜੇ ਆ ਉਹ ਇਨਵੈਸਟ ਹੀ ਕਰ ਰਹੇ। ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਵਿੱਚ ਕਿੰਨੀ ਜ਼ਿਆਦਾ ਫੀਸ ਜਿਹੜੀ ਉਹ ਲੈ ਕੇ ਆ ਰਹੇ ਨੇ, ਆਪਣਾ ਖਰਚਾ ਕਰਦੇ ਨੇ, ਹੋਰ ਸਾਰਾ ਕੁਝ ਰਹਿੰਦੇ ਨੇ, ਖਾਂਦੇ ਪੀਂਦੇ ਨੇ। ਸੋ ਉਹਨਾਂ ਦੇ ਵੱਲ ਵੀ ਜਿਹੜਾ ਇਹਨਾਂ ਨੂੰ ਸੋਚਣ ਦੀ ਜ਼ਰੂਰਤ ਹੈਗੀ। ਉੱਦਾਂ ਉਹਨਾਂ ਨੇ ਥੋੜ੍ਹਾ ਜਿਹਾ ਕੋਟਾ ਜ਼ਰੂਰ ਉਹਨਾਂ ਬੱਚਿਆਂ ਵਾਸਤੇ ਜਿਹੜਾ ਰੱਖਿਆ, ਖਾਸ ਕਰਕੇ ਜਿਹੜੇ ਮਾਸਟਰਸ ਕਰਨ ਆਉਂਦੇ ਆ, ਪਰ ਬਾਕੀਆਂ ਦੇ ਲਈ ਜਿਹੜੇ ਕਿਤੇ ਨਾ ਕਿਤੇ ਆ ਉਹ ਫਿਰ ਬਹੁਤ ਜ਼ਿਆਦਾ ਤਕਲੀਫ ਦਾ ਮਸਲਾ ਜਿਹੜਾ ਉਹ ਬਣਦਾ ਆ। ਸੋ ਇਸ ਦੇ ਕਰਕੇ ਜਿਹੜੀ ਹਰਜੋਤ ਸਿੰਘ ਜੀ ਅੱਜ ਇਸ ਖਬਰ ਆਉਣ ਤੋਂ ਬਾਅਦ ਦੇ ਵਿੱਚ ਹਿਲਜੁਲ ਜ਼ਰੂਰ ਜਿਹੜੀ ਸਿਲੀਕਨ ਵੈਲੀ ਦੇ ਵਿੱਚ ਜਿਹੜੀ ਕੋਸਮੋਸ ਆ ਇਸੇ ਦੇ ਬਾਰੇ ਜਿਹੜੀ ਕਾਫੀ ਜ਼ਿਆਦਾ ਹੋਵੇਗੀ, ਕਿਉਂਕਿ ਪਹਿਲੇ ਚੁੱਪ ਚਪੀਤੇ ਸੀ ਵੀ ਜੀ ਚਲੋ ਇਹ ਦੱਬਿਆ ਜਿਹਾ ਮਸਲਾ ਹੈਗਾ ਆ, ਇਹਦਾ ਹੋਣਾ ਕੁਝ ਨਹੀਂ ਹੋਣਾ ਹਨਾ, ਲਮਕ ਰਿਹਾ। ਸੋ ਪਰ ਜਿਸ ਤਰ੍ਹਾਂ ਆਪਾਂ ਦੇਖੀ ਆ ਕੱਲ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਰੈਲੀ ਸੀ, ਉਹ ਰੈਲੀ ਦੇ ਵਿੱਚ ਉਹਨਾਂ ਦਾ ਜਿਹੜਾ ਮੇਨ ਮੁੱਦਾ ਸੀਗਾ ਨਾ ਉਹ ਇਮੀਗ੍ਰੇਸ਼ਨ ਹੀ ਸੀਗਾ। ਉਹਦੇ ਵਿੱਚ ਬਹੁਤ ਨਿਊ ਮੈਕਸੀਕੋ ਦੇ ਵਿੱਚ ਉਹਨਾਂ ਦੀ ਰੈਲੀ ਸੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਸਪੈਨਿਸ਼ ਮੂਲ ਦੇ ਜਿਹੜੇ ਉਹਨਾਂ ਦੇ ਸਪੋਰਟਰ ਸੀਗੇ ਉੱਥੇ, ਉਹ 'ਚ ਵੀ ਉਹਨਾਂ ਨੇ ਇਹੀ ਕਿਹਾ ਹੈਗਾ ਭਈ ਜਿਹੜੀ ਆ ਵਾਲ ਜਿਹੜੀ ਸਾਨੂੰ ਬਣਾਉਣੀ ਚਾਹੀਦੀ ਆ, ਤਾਂ ਉਹਦੇ ਨਾਲ ਜਿੰਨੇ ਵੀ ਗੈਂਗਸ ਆ ਹੋਰ ਕ੍ਰਿਮੀਨਲ ਆ ਉਹ ਆਉਣੋਂ ਬੰਦ ਹੋਣਗੇ, ਜਿਹੜੇ ਲੀਗਲੀ ਸਾਰੇ ਚੈੱਕਅਪ ਕਰਕੇ ਆਉਣਗੇ। ਸੋ ਉਹ ਜਿਹੜੇ ਆ ਸਹੀ ਜਿਹੜੇ ਵਸਿੰਦੇ ਹੋਣਗੇ USA ਦੇ। ਸੋ ਜਿਸ ਤਰ੍ਹਾਂ ਆਪਾਂ ਲੰਮੇ ਸਮੇਂ ਤੋਂ ਤੁਹਾਨੂੰ ਕਹਿੰਦੇ ਹੀ ਆਏ ਆ ਭਈ ਇਸ ਵਾਰੀ ਜਿਹੜੀ ਆ ਇਲੈਕਸ਼ਨ ਉਹਦਾ ਮੇਨ ਮੁੱਦਾ ਇਮੀਗ੍ਰੇਸ਼ਨ ਆ, ਇਸੇ ਕਰਕੇ ਇੰਨੇ ਜ਼ਿਆਦਾ ਰੂਲ ਜਿਹੜੇ ਆ ਟਰੰਪ ਐਡਮਿਨਿਸਟ੍ਰੇਸ਼ਨ ਉਹ ਸਖਤ ਤੋਂ ਸਖਤ ਕਰਦਾ ਜਾ ਰਿਹਾ ਹੈਗਾ ਜੀ। ਬਿਲਕੁਲ, ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਬੇ ਏਰੀਏ ਦੇ ਵਿੱਚ ਆ ਰਹੇ ਨੇ, ਇੱਥੇ ਮੌਫਿਟ ਫੀਲਡ ਦੇ ਵਿੱਚ ਅੱਜ ਜਿਹੜਾ 에ਅਰਫੋਰਸ 1 ਆ ਉਹ ਲੈਂਡ ਹੋਵੇਗਾ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਉਹ ਜਾ ਰਹੇ ਨੇ। ਜਦੋਂ ਤੋਂ ਇਲੈਕਟ ਹੋਏ ਨੇ ਉਸ ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਸੈਨ ਫਰਾਂਸਿਸਕੋ ਇਲਾਕੇ ਦੇ ਵਿੱਚ ਬੇ ਏਰੀਏ ਦੇ ਵਿੱਚ ਉਹਨਾਂ ਨੇ ਆਉਣਾ ਆ ਤੇ ਫੰਡ ਰੇਜ਼ਿੰਗ ਜਿਹੜੀ ਇੱਕ ਹਿਸਾਬ ਦੇ ਲਈ ਉਹਨਾਂ ਨੇ ਕਰਨੀ ਆ। ਰਿਪਬਲਿਕਨ ਨੈਸ਼ਨਲ ਕਮੇਟੀ ਵੂਮਨ ਹਰਮੀਤ ਢਿੱਲੋਂ ਜਿਹੜੀ ਆ ਉਹਨਾਂ ਨੇ ਜਿਹੜਾ ਆ ਉਹ ਗੱਲਬਾਤ ਕਰਦੇ ਹੋਏ ਆਖਿਆ ਵੀ ਕਹਿੰਦੇ ਬਹੁਤ ਪੋਪੂਲਰ ਨੇ ਇੱਥੇ, ਉਹਨਾਂ ਦਾ ਵੀ ਆਪਣਾ ਜਿਹੜਾ ਫੈਨ ਬੇਸ ਆ ਇੱਥੇ ਹੈਗਾ ਆ ਤੇ ਇਵੈਂਟ ਕਹਿੰਦੇ ਆਲਰੇਡੀ ਸੋਲਡ ਆਊਟ ਜਿਹੜੀ ਆ ਉਹ ਹੋ ਚੁੱਕੀ ਹੋਈ ਆ ਤੇ ਕਹਿੰਦੇ ਵੀ ਜੇ ਸਾਡੇ ਕੋਲ 100 ਸੀਟਾਂ ਹੋਰ ਵੀ ਹੁੰਦੀਆਂ ਤਾਂ ਅਸੀਂ ਉਹ ਵੀ ਜਿਹੜੀਆਂ ਉਹ ਇਸ ਦੇ ਵਿੱਚ ਵੇਚ ਲੈਣੀਆਂ ਸੀ। ਸੋ ਕਈ ਲੋਕਾਂ ਨੇ ਕਹਿੰਦੇ ਕੁਛ ਕੁ ਲੋਕਾਂ ਨੇ $1,00,000 ਤੱਕ $100,000 ਪਰ ਪਰਸਨ ਦੇ ਹਿਸਾਬ ਦੇ ਨਾਲ ਜਿਹੜੇ ਉਹ ਪੇ ਕੀਤੇ ਆ ਇਸ ਸੀਟਸ ਨੂੰ ਜਿਹੜਾ ਉਹ ਬਾਏ ਕਰਨ ਦੇ ਲਈ। ਸੋ ਇਸ ਤਰੀਕੇ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਉਹ ਜਿਹੜੇ ਫੰਡ ਰੇਜ਼ਿੰਗ ਵਗੈਰਾ ਆ ਕਰਦੇ ਨੇ, ਜਿੱਥੇ ਜਿੱਥੇ ਵੀ ਰੈਲੀ ਵਗੈਰਾ ਜਾਂ ਗੱਲਬਾਤ ਸੰਬੋਧਿਤ ਕਰਨ ਦੇ ਲਈ ਜਾਂਦੇ ਨੇ। ਕਹਿੰਦੇ ਵੀ ਹੁਣ ਕੈਲੀਫੋਰਨੀਆ ਦੇ ਵਿੱਚ ਜਦੋਂ ਆਉਣਗੇ ਤਾਂ ਹੋਮਲੈਸਨੈਸ ਦੇ ਮੁੱਦੇ ਨੂੰ ਕਹਿੰਦੇ ਕਾਫੀ ਜ਼ਿਆਦਾ ਉਭਾਰਨ ਦੀ ਉਹਨਾਂ ਦਾ ਵਿਚਾਰ ਜਿਹੜਾ ਹੈਗਾ ਆ। ਲੋਕਾਂ ਨੂੰ ਉਮੀਦ ਆ ਵੀ ਉਹ ਇਸ ਦੇ ਉੱਤੇ ਜਿਹੜੀ ਚਰਚਾ ਆ ਉਹ ਕਰਨਗੇ, ਕਿਉਂਕਿ ਕੈਲੀਫੋਰਨੀਆ ਦਾ ਜਿਹੜਾ ਪ੍ਰਸ਼ਾਸਨ ਆ ਜਿਹੜੀ ਸੈਕਰਾਮੈਂਟੋ ਦੇ ਵਿੱਚ ਬੈਠੇ ਨੇ ਅਸੈਂਬਲੀ ਦੇ ਵਿੱਚ, ਸੈਨੇਟ ਦੇ ਵਿੱਚ, ਉਹ ਇਸ ਮਸਲੇ ਦੇ ਉੱਤੇ ਕੋਈ ਬਹੁਤਾ ਜਿਹੜਾ ਮਜ਼ਬੂਤ ਹੱਲ ਆ ਉਹ ਬਣਾਉਣ ਦੇ ਵਿੱਚ ਨਾਕਾਮਯਾਬ ਰਹੇ ਨੇ। ਹੁਣ ਦੇਖੋ ਵੀ ਵਾਸ਼ਿੰਗਟਨ DC 'ਚ ਬੈਠੇ ਪ੍ਰੈਜ਼ੀਡੈਂਟ ਜਿਹੜੇ ਕੈਲੀਫੋਰਨੀਆ 'ਚ ਆ ਕੇ ਕਿੰਨਾ ਕੁ ਜਿਹੜਾ ਇਸ ਦਾ ਸੋਲਿਊਸ਼ਨ ਉਹ ਕਰ ਸਕਣਗੇ ਜਾਂ ਗਰਮ ਤੱਤੇ ਬਿਆਨ ਦੇ ਕੇ ਜਿਹੜੇ ਉਹ ਜਾਂਦੇ ਰਹਿਣਗੇ। ਆਲਰੇਡੀ ਜਿਹੜੇ ਫੈਡਰਲ ਆਫਿਸਰਸ ਆ ਉਹਨਾਂ ਨੇ ਕਿਹਾ ਵੀ ਜਿਹੜੀ ਫੈਡਰਲ ਐਵੀਏਸ਼ਨ FAA ਹੈਗੀ ਆ ਉਹਨਾਂ ਦੀ ਇੱਕ ਪੁਰਾਣੀ ਬਿਲਡਿੰਗ ਹੋਮਲੈਸਨੈਸ ਦੇ ਸੁਵਿਧਾ ਦੇ ਲਈ ਜਿਹੜੀ ਆ ਉਸ ਦੇ ਵੱਲ ਨੂੰ ਜਿਹੜਾ ਵਿਚਾਰ ਕੀਤਾ ਜਾ ਰਿਹਾ ਆ। ਸ਼ਾਇਦ ਇਹ ਟਰਾਈ ਕਰ ਰਿਹਾ ਵੀ ਸਾਰੇ ਹੋਮਲੈਸਨੈਸ ਜਿਹੜੇ ਹੋਮਲੈਸ ਬੰਦੇ ਆ ਉਹਨਾਂ ਨੂੰ ਇਕੱਠੇ ਕਰਕੇ ਉਸ ਬਿਲਡਿੰਗ ਦੇ ਵਿੱਚ ਜਿਹੜਾ ਉਹ ਸ਼ਿਫਟ ਕੀਤਾ ਜਾਵੇ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਪਰ
ਜ਼ਿਆਦਾ ਆਉਣਗੇ ਇਸ ਦੇ ਬਾਰੇ ਜੇ ਗੱਲ ਕਰਨਗੇ ਤਾਂ ਇੱਕ ਨਵੀਂ ਚਰਚਾ ਜਿਹੜੀ ਹੋਮਲੈਸਨੈਸ ਦੇ ਉੱਤੇ ਜਿਹੜੀ ਹੈਗੀ ਆ ਉਹ ਜ਼ਿਆਦਾ ਤੇਜ਼ ਜਿਹੜੀ ਹੈ ਜ਼ਰੂਰ ਇੱਥੇ ਭਖ ਜਾਵੇਗੀ। ਬਿਲਕੁਲ, ਪਿਛਲੇ ਵੀਕ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਅਧਿਕਾਰੀ ਹੈਗੇ ਆ ਉਹ ਲਾਸ ਐਂਜਲਸ ਦੇ ਵਿੱਚ ਹੋਮਲੈਸਨੈਸ ਜਿਹੜਾ ਕ੍ਰਾਈਸਿਸ ਆ ਉਹਨੂੰ ਐਗਜ਼ਾਮਿਨ ਕਰਨ ਦੇ ਲਈ ਗਏ ਸੀ ਅਤੇ ਕੈਲੀਫੋਰਨੀਆ ਦੇ ਪੋਲੀਟੀਸ਼ੀਅਨਾਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਕਾਫੀ ਉਹਨਾਂ ਦੇ ਬਾਰੇ ਕਹਿੰਦੇ ਰਹਿੰਦੇ ਆ ਵੀ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਸਟੇਟ ਮੈਸਅਪ ਕੀਤੀ ਆ ਵੀ ਸਭ ਤੋਂ ਜ਼ਿਆਦਾ ਜਿਹੜੇ ਹੋਮਲੈਸ ਆ ਜਾਂ ਕੈਲੀਫੋਰਨੀਆ 'ਚ ਆ ਜਾਂ ਨਿਊਯਾਰਕ ਦੇ ਵਿੱਚ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਉਹ ਪ੍ਰੈਜ਼ੀਡੈਂਟ ਟਰੰਪ ਜਦੋਂ ਹੁਣ ਆਉਣਗੇ ਮੋਫਿਟ ਫੀਲਡ ਇੱਥੇ ਮਾਊਂਟਨ ਵਿਊ 'ਚ ਸੈਨ ਫਰਾਂਸਿਸਕੋ ਅਤੇ ਸੈਨੋਜ਼ੇ ਦੇ ਬਿਲਕੁਲ ਮਿਡਲ ਦੇ ਵਿੱਚ ਹੀ ਆ ਅਤੇ ਉਹ ਕਹਿੰਦੇ ਭਈ ਹੋਮਲੈਸਨੈਸ ਦਾ ਕ੍ਰੈਕਡਾਊਨ ਕਿਸ ਤਰ੍ਹਾਂ ਕਰਨਾ, ਕਿਸ ਤਰ੍ਹਾਂ ਇਹਨੂੰ ਘਟਾਉਣਾ ਉਹਦੇ ਉੱਤੇ ਹੀ ਫੋਕਸ ਕਰਨਗੇ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਗਵਰਨਮੈਂਟ ਓਨਡ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਉਹਨਾਂ ਦਾ ਰੱਖਣ ਦਾ ਸੁਜੈਸ਼ਨ ਹੈਗਾ ਆ। ਬਹੁਤ ਸਾਰੀਆਂ ਬਿਲਡਿੰਗਸ ਜਿਹੜੀਆਂ ਆ ਕੈਲੀਫੋਰਨੀਆ 'ਚ ਵੀ ਗਵਰਨਮੈਂਟ ਦੀਆਂ ਹੈਗੀਆਂ ਉਹ ਖਾਲੀ ਹੈਗੀਆਂ ਤਾਂ ਕਿ ਜਿਹੜਾ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ। ਅਤੇ ਕੈਲੀਫੋਰਨੀਆ ਦੇ ਵਿੱਚ ਅਸੀਂ ਬ੍ਰੇਕ ਵੀ ਲੈਣੀ ਆ। ਰਾਜਕਨਵੀਰ ਸਿੰਘ ਕਹਿੰਦੇ ਹੋਮਲੈਸਨੈਸ ਦੀ ਇੰਨੀ ਪ੍ਰੋਬਲਮ ਆ, ਇੱਕ ਅੱਜ CNN ਨੇ ਲੀਡ ਸਟੋਰੀ ਰਨ ਕੀਤੀ ਵੀ ਕਿਸ ਤਰ੍ਹਾਂ ਇੱਕ ਯੇਲ ਯੂਨੀਵਰਸਿਟੀ ਦਾ ਗ੍ਰੈਜੂਏਟ ਇਕਨੋਮਿਕਸ ਦਾ ਬਹੁਤ ਹੋਣਹਾਰ ਜਿਹੜਾ ਇੱਕ ਉਸ ਟਾਈਮ ਦੇ ਉੱਤੇ ਵਿਦਿਆਰਥੀ ਸੀ, ਵਾਲ ਸਟਰੀਟ ਦਾ ਬੈਂਕਰ ਸੀ, ਫਿਰ ਐਂਟਰਪ੍ਰੀਨਰ ਵੀ ਬਣਿਆ। ਉਹ ਤੋਂ ਬਾਅਦ ਉਹ ਅੱਜ ਕੱਲ੍ਹ ਲਾਸ ਐਂਜਲਸ ਦੇ ਵਿੱਚ ਹੋਮਲੈਸ ਬਣ ਕੇ ਰਹਿ ਰਿਹਾ ਹੈਗਾ। ਸੋ ਕਈ ਵਾਰ ਇਹ ਨਹੀਂ ਹੁੰਦਾ ਹੈਗਾ ਵੀ ਹਾਂ ਇਹ ਖਰੇ ਕੋਈ ਗਰੀਬ ਘਰ ਤੋਂ ਹੀ ਆ ਜਾਂ ਉਹ ਮੈਂਟਲੀ ਕਿਸੇ ਤਰ੍ਹਾਂ ਦੀ ਉਹਨੂੰ ਹੈਲਥ ਇਸ਼ੂਜ਼ ਹੈਗੇ ਆ, ਪਰ ਕਈ ਵਾਰ ਬੰਦੇ ਦੀ ਕਿਸਮਤ ਕਹਿੰਦੇ ਇੱਦਾਂ ਪਹੁੰਚਾ ਦਿੰਦੀ ਵੀ ਐਡੀ ਟੌਪ ਦੀ ਯੂਨੀਵਰਸਿਟੀ ਦੇ ਵਿੱਚੋਂ ਆਪਣੇ ਹਾਈ ਸਕੂਲ ਦੇ ਵਿੱਚ ਵੈਲੇਡਿਕਟੋਰੀਅਨ ਸੀ ਹੋਇਆ ਅਤੇ ਉਹ ਅੱਜ ਕੱਲ੍ਹ ਲਾਸ ਐਂਜਲਸ ਦੇ ਵਿੱਚ ਇੱਕ ਕਿਸੇ ਬ੍ਰਿਜ ਦੇ ਥੱਲੇ ਰਹਿ ਰਿਹਾ ਹੈਗਾ ਆ। ਅਤੇ ਉਹਦੀ ਪੂਰੀ ਸਟੋਰੀ ਜਿਹੜੀ ਆ ਅੱਜ CNN ਨੇ ਰਨ ਕੀਤੀ ਆ ਵੀ ਕਿਸ ਤਰ੍ਹਾਂ ਪਲੈਜ਼ੈਂਟਸ ਨਾਮ ਦਾ 52 ਸਾਲਾਂ ਦਾ ਇਹ ਬੰਦਾ ਹੈਗਾ ਆ। ਕਹਿੰਦੇ ਵੀ ਉਹਨਾਂ 60,000 ਲੋਕਾਂ 'ਚੋਂ ਇੱਕ ਆ ਜਿਹੜੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਹੋਮਲੈਸ ਹੈਗੇ ਆ। 12% ਜਿਹੜੀ ਆ ਹੋਮਲੈਸ ਦੀ ਪੋਪੂਲੇਸ਼ਨ 2018 ਅਤੇ 19 ਦੇ ਵਿੱਚ ਲਾਸ ਐਂਜਲਸ 'ਚ ਵਧੀ ਹੈਗੀ ਆ, ਜੋ ਕਿ ਬਹੁਤ ਵੱਡੀ ਜਿਹੜੀ ਇਹ ਗਿਣਤੀ ਹੈਗੀ ਆ। ਜੀ ਜੀ ਬਿਲਕੁਲ। ਅਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇੱਦਾਂ ਹੀ ਜਾਰੀ ਰਹੇਗਾ। ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਉਹ ਕਿੱਦਾਂ ਵੀ ਜਵਾਨਾ ਚਲਾਈ ਜਾਣਾ ਫਿਰ 18 ਟਾਇਰਾ। ਬਸ ਬਾਬੇ ਦੀ ਫੁੱਲ ਕਿਰਪਾ ਆ, ਆਪਾਂ 2 ਟਰੱਕ ਪਾ ਲਏ ਆ ਤੇ ਤੀਜੇ ਦੀ ਤਿਆਰੀ ਆ। ਉਹ ਤੀਜਾ ਟਰੱਕ ਹੁਣ ਤੂੰ ਅਕਤੂਬਰ ਚ ਪਾਈ ਫਿਰ। ਕਿਉਂ ਅਕਤੂਬਰ ਚ ਭਲਾ ਕੀ ਆ? ਉਹ ਭਾਈ ਅਕਤੂਬਰ ਚ ਹੈ ਅਮਰੀਕਨ ਟਰੱਕਿੰਗ ਸ਼ੋ, ਉੱਥੇ ਜਾ ਕੇ ਪੂਰਾ ਠੋਕ ਵਜਾ ਕੇ ਟਰੱਕ ਖਰੀਦੀ। ਨਾਲੇ ਉੱਥੇ FMCSA ਤੇ ਨੈਪਟਾ ਵਾਲੇ ਵੀ ਹੋਣਗੇ, ਉਹਨਾਂ ਕੋਲੋਂ ਇੰਡਸਟਰੀ ਦੀ ਸਹੀ ਜਾਣਕਾਰੀ ਲਈ। ਵੈਸਟਰਨ ਟਰੱਕ ਸੈਂਟਰ ਤੇ ਏਪੈਕਸ ਕੈਪੀਟਲ ਪੇਸ਼ ਕਰਦੇ ਹਨ ਅਮਰੀਕਨ ਟਰੱਕਿੰਗ ਸ਼ੋ 5 ਤੇ 6 ਅਕਤੂਬਰ ਨੂੰ ਕੈਲ ਐਕਸਪੋ ਸੈਕਰਾਮੈਂਟੋ ਕੈਲੀਫੋਰਨੀਆ ਵਿਖੇ। ਟਰੱਕ, ਟ੍ਰੇਲਰਸ, ਟਾਇਰਸ ਤੇ ਹੋਰ ਵੀ ਬਹੁਤ ਕੁਝ ਲਓ ਸਪੈਸ਼ਲ ਪ੍ਰਾਈਜ਼ਸ ਤੇ। ਆਪਣੇ ਪਰਿਵਾਰ ਨਾਲ ਆਓ ਤੇ ਹਰ ਘੰਟੇ ਇਨਾਮ ਜਿੱਤੋ। ਸ਼ੋ ਐਂਡ ਸ਼ਾਈਨ ਤੇ ਹੋਣਗੇ ਲਿਸ਼ ਕਰਦੇ ਟਰੱਕ। ਫ੍ਰੀ ਐਕਸਪ੍ਰੈਸ ਐਂਟਰੀ ਲਈ ਆਨਲਾਈਨ ਰਜਿਸਟਰ ਕਰੋ americantruckingshow.com ਤੇ। ਹੋਰ ਜਾਣਕਾਰੀ ਜਾਂ ਬੂਥ ਬੁੱਕ ਕਰਵਾਉਣ ਲਈ ਕਾਲ ਰਮਨ ਢਿੱਲੋਂ 8778062525। Show supported by North American Punjabi Trucking Association and Punjabi Trucking Magazine। ਸੋਹਣੀਏ ਪੰਜਾਬੀ ਬੈਗ ਲਾਉਂਦੇ ਆ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ,
ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲ ਗਰੋਵ ਕੈਲੀਫੋਰਨੀਆ। ਲਾਲ ਨੀਲੇ ਪੀਲੇ ਪਾ ਕੇ ਸੂਟ ਸੋਹਣੀਆਂ ਬਣੀ ਫਿਰਦੀਆਂ ਨੇ ਫਰੂਟ ਸੋਹਣੀਆਂ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਆ 25% ਡਿਸਕਾਊਂਟ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 25% ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ 골ਡ ਪੈਲਸ ਜਿਊਲਰਸ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510 796 8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ ਫਰੀਮੌਂਟ। ਅੱਜ ਹੀ ਜਾਓ ਤੇ 25% ਸੇਲ ਦਾ ਲਾਭ ਉਠਾਓ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰ ਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਆ ਲੈ ਆ ਸਟੋਰ ਦਾ ਸ਼ੀਸ਼ਾ ਵੀ ਟੁੱਟ ਗਿਆ। ਘਰੇ ਨਿਆਣਿਆਂ ਨੇ ਸ਼ੀਸ਼ਾ ਤੋੜਤਾ ਤੇ ਹੁਣ ਸਟੋਰ ਦਾ ਵੀ ਟੁੱਟ ਗਿਆ, ਉੱਤੋਂ ਗੈਸਟ ਵੀ ਆਉਣੇ ਆ। ਹੁਣ ਸਮਝ ਨਹੀਂ ਆਉਂਦਾ ਏਡੀ ਜਲਦੀ ਕਿੱਦਾਂ ਕਰਾਵਾਂਗੇ ਇਹ ਕੰਮ। ਉਹ ਕੀ ਗੱਲ ਹੋ ਗਈ, ਇੰਨੇ ਗੁੱਸੇ ਵਾਲੀ ਕਿਹੜੀ ਗੱਲ ਆ? ਆਪਾਂ ਕਾਲ ਕਰਦੇ ਆ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨਾਲ ਜੋ ਕਿ 24 ਆਵਰਸ ਐਮਰਜੈਂਸੀ ਸਰਵਿਸ ਦਿੰਦੇ ਆ, ਜਿੱਥੋਂ ਤੁਸੀਂ ਲਗਵਾ ਸਕਦੇ ਹੋ ਪੈਟੀਓ ਡੋਰਸ, ਵਿੰਡੋਜ਼, ਸਿੰਗਲ ਪੇਨ, ਡੂਅਲ ਪੇਨ, ਲੋਏ ਗਲਾਸ, ਟੈਂਪਰਡ ਗਲਾਸ, ਲੈਮੀਨੇਟ ਗਲਾਸ ਅਤੇ ਬਿਗ ਰਿਗਸ ਟਰੱਕ ਵਾਸਤੇ ਵੀ ਗਲਾਸ ਲਾਉਂਦੇ ਆ ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਵਿੰਡਸ਼ੀਲਡ ਵੈਂਟ ਗਲਾਸ ਡੋਰਸ ਅਤੇ ਗਲਾਸ ਵਿੰਡੋ ਰੈਗੂਲੇਟਰ। ਸਟੋਰ ਵਾਸਤੇ ਫਰੰਟ ਗਲਾਸ ਵੀ ਲਗਵਾ ਸਕਦੇ ਹੋ ਅਤੇ ਇਹ ਐਮਰਜੈਂਸੀ ਬੋਰਡ ਅਪ ਵੀ ਕਰਦੇ ਹਨ ਅਤੇ ਸਰਵਿਸ ਦਿੰਦੇ ਹਨ ਸੈਕਰਾਮੈਂਟੋ ਏਰੀਆ ਦੇ ਵਿੱਚ 50 ਮੀਲ ਤੇ ਕਿਤੇ ਵੀ। ਸੋ ਲੋ ਜੀ, ਫਿਰ ਦੇਰ ਕਿਹੜੀ ਗੱਲ ਦੀ ਆ, ਜਲਦੀ ਕਾਲ ਕਰੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਰਿਜ਼ਵਾਨ ਦੇ ਨਾਲ 9162470627 916 247 0627। ਯੂਨਾਈਟਿਡ ਗਲਾਸ ਐਂਡ ਵਿੰਡੋਜ਼ 24 ਆਵਰਸ ਐਮਰਜੈਂਸੀ ਸਰਵਿਸ ਵੀ ਦਿੰਦੇ ਹਨ। ਚਲੋ ਜੀ, ਹੁਣ ਤੁਸੀਂ ਗੱਲਾਂ ਛੱਡੋ ਤੇ ਕਾਲ ਕਰੋ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨੂੰ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੇ ਉੱਤੇ ਵੀ ਜਿਹੜੀ ਆਪਾਂ ਚਰਚਾ ਕਰਾਂਗੇ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਜਗਾਰਾ ਮੂਵਮੈਂਟ ਵਾਲੇ ਹਰਜੀਤ ਸਿੰਘ ਜੀ, ਜਿਹੜੇ ਕਿ ਸੈਕਰਾਮੈਂਟੋ ਯੂਨੀਵਰਸਿਟੀ ਇਲਾਕੇ ਦੇ ਵਿੱਚ ਉੱਥੇ ਦੇ ਆਰਗੇਨਾਈਜ਼ਰਸ ਦੇ ਵਿੱਚੋਂ ਇੱਕ ਨੇ। ਜੀ ਆਇਆਂ ਨੂੰ ਸਵਾਗਤ ਹੈ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਰਜੀਤ ਸਿੰਘ ਜੀ, ਕੀ ਅਪਡੇਟਸ ਚੱਲ ਰਹੀਆਂ ਨੇ ਜਗਾਰਾ ਮੂਵਮੈਂਟ ਦੇ ਦੁਆਰਾ? ਜੀ ਸੋ ਇਸ ਵੇਲੇ ਕਈ ਉਪਰਾਲੇ ਚੱਲ ਰਹੇ ਹਨ ਤੇ ਇਸ ਹਫ਼ਤੇ ਵੀ 2 ਖਾਸ ਇਵੈਂਟਸ ਹੋਣੇ ਆ। ਸੋ
ਪਹਿਲਾਂ ਤਾਂ ਸਾਡੀ ਲਿਵਿੰਗਸਟਨ ਏਰੀਆ ਦੇ ਵਿੱਚ ਇਸ ਸ਼ੁੱਕਰਵਾਰ ਤੋਂ ਐਤਵਾਰ ਤਾਈਂ ਸਵੀਟ ਪੋਟੇਟੋ ਫੈਸਟੀਵਲ ਹੋਣਾ ਆ। ਸੋ ਤੇ ਸਵੀਟ ਪੋਟੇਟੋ ਫੈਸਟੀਵਲ ਹਰ ਸਾਲ ਹੁੰਦਾ ਆ। ਇਸ ਸਾਲ 8ਵਾਂ ਸਾਲ ਹੈਗਾ ਆ, 3 ਦਿਨ ਦਾ ਫੈਸਟੀਵਲ। ਤੇ ਅਸੀਂ ਐਕਚੁਅਲੀ ਜਿਹੜੀ ਫਰਾਈਡੇ ਨਾਈਟ ਆ ਸਤੰਬਰ 20 ਤਰੀਕ ਪੰਜਾਬੀ ਨਾਈਟ ਆਰਗੇਨਾਈਜ਼ ਕਰ ਰਹੇ ਹਨ ਉੱਥੇ। ਸੋ ਪੰਜਾਬੀ ਨਾਈਟ ਚੱਲਣੀ ਆ ਸ਼ਾਮ ਦੇ 6 ਤੋਂ 11 ਵਜੇ ਤਾਈਂ। ਉੱਥੇ ਐਂਟਰਟੇਨਮੈਂਟ ਹੋਣੀ ਆ, ਸੌਂਗਸ, ਭੰਗੜਾ, ਹੋਰ ਕਈ ਆਰਟਿਸਟ ਵੀ ਆਉਣੇ ਆ। ਬੇਸਿਕਲੀ ਲੋਕਲ ਵਿੱਚ ਜਿਹੜੇ ਪੰਜਾਬੀ ਦੀ ਵੀ ਆਬਾਦੀ ਬਹੁਤ ਹੈਗੀ ਲਿਵਿੰਗਸਟਨ ਵਿੱਚ, ਸੋ ਉਹਨਾਂ ਨਾਲ ਆਰਗੇਨਾਈਜ਼ ਕਰਕੇ ਵੀ ਕਿਹਾ ਵੀ ਸਾਡੇ ਲਈ ਪੰਜਾਬੀਆਂ ਵਾਸਤੇ ਵੀ ਕੋਈ ਖਾਸ ਇਵੈਂਟ ਹੋਣਾ ਚਾਹੀਦਾ ਆ। ਸੋ ਜ਼ਰੂਰ ਵੀ ਸਾਡੇ ਜਿਹੜੇ ਵੀ ਸਰੋਤੇ ਲਿਵਿੰਗਸਟਨ ਏਰੀਆ ਵਿੱਚ ਰਹਿੰਦੇ ਆ ਜਾਂ ਲਾਗੇ ਭਾਗੇ ਰਹਿੰਦੇ ਆ, ਜ਼ਰੂਰ ਉੱਥੇ ਪਹੁੰਚਿਓ ਇਸ ਸ਼ੁੱਕਰਵਾਰ ਨੂੰ। ਤੇ ਲੋਕੇਸ਼ਨ ਹੈਗੀ ਮੈਕਸ ਫਾਸਟਰ ਸਪੋਰਟਸ ਕੰਪਲੈਕਸ, ਵਾਲਨਟ ਸਟਰੀਟ ਤੇ ਲਿਵਿੰਗਸਟਨ ਦੇ ਵਿੱਚ। ਤੇ ਐਡਮਿਸ਼ਨ ਤਾਂ ਫ੍ਰੀ ਆ ਫੈਸਟੀਵਲ ਵਾਸਤੇ। ਹੋਰ ਵੀ ਬੱਚਿਆਂ ਵਾਸਤੇ ਵੀ ਕਈ ਐਕਟੀਵਿਟੀਜ਼ ਹਨ ਉੱਥੇ, ਹੋਰ ਵੀ ਜਾ ਕੇ ਬੂਥ ਬਹੁਤ ਸਾਰੇ ਹੋਣੇ ਆ, ਪਰ ਸਪੈਸ਼ਲੀ ਪੰਜਾਬੀ ਨਾਈਟ ਸੈਲੀਬ੍ਰੇਟ ਹੋਣੀ ਆ ਜੀ। ਸੋ ਇਹ ਲਿਵਿੰਗਸਟਨ ਇਲਾਕੇ ਦੇ ਵਿੱਚ ਆ। ਸੋ ਵੈਰੀ ਗੁੱਡ ਜੀ। ਤੇ ਹੋਰ ਕਿਹੜਾ ਜਿਹੜਾ ਜੀ ਇਹ ਨਾਲ ਇਸ 'ਤੇ ਜਿਹੜਾ ਚੱਲ ਰਿਹਾ ਜੀ ਕਾਲਾ ਮੂਵਮੈਂਟ ਦੁਆਰਾ? ਹਾਂਜੀ, ਤੇ ਦੂਜੀ ਇਵੈਂਟ ਹੈਗੀ ਆ ਇਸ ਸ਼ਨੀਵਾਰ ਨੂੰ ਅਸੀਂ ਇੱਥੇ ਯੂਬਾ ਸਿਟੀ ਵਿੱਚ ਟਰੱਕ ਡਰਾਈਵਰਾਂ ਦੀ ਮੀਟਿੰਗ ਰੱਖਣੀ ਆ। ਸੋ ਯੂਬਾ ਸਿਟੀ ਟੀਅਰ ਬੋਇਨਾ ਗੁਰਦੁਆਰਾ ਦਸ਼ਮੇਸ਼ ਹਾਲ ਦੇ ਵਿੱਚ ਸ਼ਾਮ ਦੇ 5 ਵਜੇ ਅਸੀਂ ਗੱਲਬਾਤ ਕਰਨੀ ਹੈ ਵੀ ਟਰੱਕ ਡਰਾਈਵਰਾਂ ਵਾਸਤੇ ਕੀ ਇਸ ਵੇਲੇ ਕਿਹੜੀ ਖਬਰ ਹੈਗੀ ਆ, ਰੈਗੂਲੇਸ਼ਨ ਕੀ ਚੱਲ ਰਹੇ ਹਨ। ਪਿੱਛੇ ਇੱਕ ਆਵਰਸ ਆਫ ਸਰਵਿਸ ਦੀ ਉਹਦਾ ਕਮੈਂਟ ਕੀਤਾ ਸੀ ਵੀ ਆਵਰਸ ਆਫ ਸਰਵਿਸ ਥੋੜ੍ਹੇ ਵਧਾਉਣੇ ਚਾਹੀਦੇ ਆ, ਵੀ ਕਿ ਨਵੇਂ ਰੈਗੂਲੇਸ਼ਨ ਪਾਉਂਦੇ ਸੀਗੇ ਵੀ ਕਿਉਂ ਨਹੀਂ ਉਹ ਰੱਖਣੇ ਚਾਹੀਦੇ। ਤੇ ਇਸ ਵੇਲੇ ਉਹ ਐਕਚੁਅਲੀ ਜਿਹੜੇ FMCSA ਵਾਲੇ ਆ ਉਹ ਨਵੀਂ ਰੈਗੂਲੇਸ਼ਨ ਕੰਸੀਡਰ ਕਰ ਰਹੇ ਆ ਵੀ ਕਿਹੜੇ ਉਹਨਾਂ ਨੇ ਚੇਂਜਸ ਬਣਾਉਣੇ ਆ। ਸੋ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਵੀ ਉਹਦਾ ਕੀ ਮਤਲਬ ਹੈਗਾ ਆ, ਚੇਂਜਸ ਕਿਹੜੇ ਆਉਣੇ ਨੇ ਤੇ ਡਰਾਈਵਰਾਂ ਨੂੰ ਕਿਸ ਤਰ੍ਹਾਂ ਅਫੈਕਟ ਕਰਦੇ ਆ। ਤੇ ਅਸੀਂ ਇਹ ਵੀ ਚਾਹੁੰਦੇ ਵੀ ਅਸੀਂ ਫਿਊਚਰ ਬਾਰੇ ਵੀ ਸੋਚੀਏ ਵੀ ਫਿਊਚਰ ਵਿੱਚ ਕੀ ਚੇਂਜਸ ਹੁੰਦੇ ਆ ਤੇ ਅਸੀਂ ਡਰਾਈਵਰ ਸਾਰੇ ਇਕੱਠੇ ਹੋ ਕੇ ਕਿਵੇਂ ਅਸੀਂ ਖੜੀਏ ਤੇ ਸਾਨੂੰ ਕਿਹੜੀ ਐਕਸ਼ਨ ਲੈਣੀ ਚਾਹੀਦੀ ਆ। ਜੀ। ਸੋ ਇਹ ਤੁਸੀਂ ਕਹਿ ਰਹੇ ਵੀ ਆਉਂਦੇ ਸ਼ਨੀਚਰਵਾਰ ਨੂੰ ਆ। ਕਿੰਨੇ ਵਜੇ ਆ ਇਹ ਤੁਹਾਡੀ ਜਿਹੜੀ ਮੀਟਿੰਗ ਤੁਸੀਂ ਰੱਖੀ ਹੈ? ਹਾਂਜੀ, ਸੋ ਆਉਂਦੇ ਸ਼ਨੀਚਰਵਾਰ 21 ਤਰੀਕ 5 ਵਜੇ ਸ਼ਾਮ ਤੇ ਸ਼ੁਰੂ ਹੋਣੀ ਮੀਟਿੰਗ। ਤੇ ਅਸੀਂ ਮਿਲਣਾ ਹੈਗਾ ਦਸ਼ਮੇਸ਼ ਹਾਲ ਟੀਅਰ ਬੋਇਨਾ ਗੁਰਦੁਆਰਾ। ਠੀਕ ਹੈ ਜੀ, ਚਲੋ ਠੀਕ ਹੈ ਜੀ। ਇੱਕ ਜਿਹੜਾ ਲਿਵਿੰਗਸਟਨ ਦੇ ਵਿੱਚ ਪੰਜਾਬੀ ਨਾਈਟ ਜਿਹੜੀ ਆ ਰਹੀ ਆ ਉਹ ਵੀ ਜਿਹੜੇ ਇਸ ਜਿਹੜੇ ਵੀਕਐਂਡ ਦੇ ਉੱਤੇ ਹੀ ਆ, ਰਾਈਟ? ਹਾਂਜੀ, ਸੋ ਪੰਜਾਬੀ ਨਾਈਟ ਸ਼ੁੱਕਰਵਾਰ ਹੋਣੀ ਆ। ਸੋ ਫਰਾਈਡੇ ਨੂੰ 20 ਤਰੀਕ ਨੂੰ ਆ ਉੱਥੇ ਜੀ। ਸੋ ਮੈਕਸ ਫਾਸਟਰ ਕਰਕੇ ਜਿਹੜਾ ਤੁਸੀਂ ਉਹ ਦੱਸ ਰਹੇ ਸੀ ਇਲਾਕੇ ਉੱਥੇ ਜਿਹੜਾ ਹੈਗਾ ਆ, ਤੇ ਉਹ ਕਿੰਨੇ ਵਜੇ ਸੀਗੀ? ਤੁਸੀਂ ਇੱਕ ਵਾਰੀ ਫਿਰ ਜੇ ਰਿਪੀਟ ਕਰ ਦਿਓ ਇਨਫੋਰਮੇਸ਼ਨ ਉਹ। ਹਾਂਜੀ, ਸ਼ਾਮ ਦੇ 6 ਵਜੇ ਤੇ 11 ਵਜੇ ਖਤਮ ਹੋਣੀ ਆ। ਸੋ ਉਸ ਟਾਈਮ ਜਿਹੜੇ ਮਰਜ਼ੀ ਟਾਈਮ ਆ ਜਾਓ, ਪਰ ਕੋਸ਼ਿਸ਼ ਕਰੋ ਵੀ 6 ਵਜੇ ਉੱਥੇ ਪਹੁੰਚੋ ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਹੋਣੇ ਆ ਉਸ ਰਾਤ ਨੂੰ। ਠੀਕ ਹੈ ਜੀ, ਚਲੋ ਜੀ, ਥੈਂਕ ਯੂ ਬਹੁਤ ਬਹੁਤ ਹਰਜੀਤ ਸਿੰਘ ਜੀ, ਬੜੀ ਮਿਹਰਬਾਨੀ। ਹਾਂਜੀ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ। ਸੋ ਰਾਜਕਮੀਰ ਸਿੰਘ ਜੀ, ਅਗਲੀਆਂ ਖਬਰਾਂ ਵੱਲ ਚੱਲੀਏ ਜੀ। ਤੇ ਜਿਹੜੀ ਅਗਲੀ ਖਬਰ ਆ ਰਹੀ ਹੈਗੀ ਆ, ਇੱਕ ਜਿਹੜੀ TV ਹੋਸਟ ਕੁਕੀ ਰੋਬਰਟਸ ਜਿਹੜੀ ਆ ਉਹ 75 ਸਾਲਾਂ ਦੀ ਹੋ ਗਈ ਸੀ ਤੇ ਹੁਣ ਉਹਦੀ ਜਿਹੜੀ ਆ ਡੈਥ ਹੋ ਗਈ ਹੈਗੀ ਆ। ਕਾਫੀ ਪੋਪੂਲਰ ਰਹੀ ਆ ਆਪਣੇ ਸਮੇਂ 'ਤੇ। ABC ਉੱਤੇ ਵੀ ਉਸਨੇ ਬਹੁਤ ਲੰਮਾ ਸਮਾਂ ਜਿਹੜਾ ਕੰਮ ਕੀਤਾ ਹੈਗਾ ਜੀ। ਸੋ NPR ਦੇ ਲਈ ਕਾਫੀ ਜ਼ਿਆਦਾ ਇਹਨਾਂ ਨੇ ਨੈਸ਼ਨਲ ਪਬਲਿਕ ਜਿਹੜੇ ਬ੍ਰੌਡਕਾਸਟਿੰਗ ਰੇਡੀਓ ਵਾਲੇ ਆ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਜਿਹੜਾ ਉਹ ਕੀਤਾ ਸੀਗਾ। ਸੋ ਕਾਫੀ ਜਿਹੜੇ ਇੱਕ ਜਰਨਲਿਜ਼ਮ ਲੈਜੈਂਡ ਦੇ ਵਜੋਂ ਜਿਹੜਾ ਇਹਨਾਂ ਦਾ ਨਾਮ ਜਿਹੜਾ ਉਹ ਜਾਣਿਆ ਜਾਂਦਾ ਸੀਗਾ, ਕੁਕੀ ਰੋਬਰਟਸ ਦਾ। ਅਤੇ ਆਪਣੇ ਨਾਲ ਹਰਜੋਤ ਸਿੰਘ ਜੀ ਇਸ ਟਾਈਮ ਜੁੜ ਚੁੱਕੇ ਨੇ। ਰਮਨ ਸਿੰਘ ਜੀ, ਉਹ ਵੀ ਜਿਹੜੇ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜਾ 34 ਆਵਰ ਦਾ ਜਿਹੜਾ ਇੱਕ ਰੀਸੈਟ ਵਾਲਾ ਆ ਉਸ ਨੂੰ ਲੈ ਕੇ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਕਲੈਰੀਫਿਕੇਸ਼ਨ ਉਹ ਸਾਂਝੀ ਕਰਨਾ ਚਾਹੁੰਦੇ ਨੇ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਇਸ ਵੇਲੇ ਸਤਿ ਸ਼੍ਰੀ ਅਕਾਲ ਜੀ, ਇਸ ਵੇਲੇ ਜਿਹੜਾ ਇੱਕ ਮੇਨ ਕੰਸਰਨ ਚੱਲ ਰਿਹਾ ਹੈਗਾ, ਸਾਰੇ ਜਿੰਨੇ ਸਾਡੇ WhatsApp ਗਰੁੱਪ ਹੈਗੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇਹ ਬੁਲਾਇਆ ਜਾ ਰਿਹਾ ਕਿ 34 ਆਵਰ ਰੀਸੈਟ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਆ।
ਇਦਾਂ ਦਾ ਕੋਈ ਨਹੀਂ ਐਕਸ਼ਨ ਹੋਇਆ ਜਾਂ ਇਦਾਂ ਦੀ ਕੋਈ ਗੱਲ ਨਹੀਂ ਹੋਈ। 34 ਆਵਰ ਰੀਸੈਟ ਜਿਹੜੀ ਆ ਉਹ ਉਦਾਂ ਦੀ ਉਦਾਂ ਹੀ ਚੱਲ ਰਹੀ ਆ, ਉਹਦੇ 'ਚ ਕੋਈ ਬਦਲਾਅ ਨਹੀਂ ਆਇਆ। ਸੋ ਇਹ ਖਾਸ ਕਰਕੇ ਪਿਛਲੇ ਇੱਕ ਹਫ਼ਤੇ ਦੇ ਵਿੱਚ ਇੱਕ ਕਿਸੇ ਭਾਈ ਸਾਹਿਬ ਦੀ ਵੀਡੀਓ ਜਿਹੜੀ ਆ ਉਹ ਸਰਕੂਲੇਟ ਹੋ ਰਹੀ ਆ ਕਿ 34 ਆਵਰ ਰੀਸੈਟ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਆ। ਇੱਕ ਚੀਜ਼ ਮੈਂ ਸਾਰੇ ਸੁਣਨ ਵਾਲਿਆਂ ਨੂੰ, ਟਰੱਕਰ ਵੀਰਾਂ ਨੂੰ, ਸਾਰਿਆਂ ਨੂੰ ਇੱਕ ਗੱਲ ਸਮਝਾ ਦਿਆਂ ਕਿ ਇਹ ਕੋਈ ਵੀ ਲਾਅ ਜਿਹੜਾ ਨਾ ਇੱਦਾਂ ਓਵਰਨਾਈਟ ਨਹੀਂ ਬਣਦਾ। ਕੋਈ ਵੀ ਜਿਹੜੀ ਚੇਂਜਸ ਆ ਉਹ ਓਵਰਨਾਈਟ ਨਹੀਂ ਆਉਂਦੀਆਂ। ਉਹ ਪਿਛਲੇ ਸਾਲ ਦੇ ਵਿੱਚ ਇੱਕ ਇਹਨਾਂ ਨੇ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਹਰ ਇੱਕ ਜਿਹੜਾ 34 ਆਵਰ ਰੀਸੈਟ ਆ ਉਹਦੇ 'ਚ 2 ਮਿਡਨਾਈਟ 1 ਤੋਂ ਲੈ ਕੇ 5 ਵਜੇ ਤੱਕ 2 ਪੀਰੀਅਡ ਹੋਣੇ ਜ਼ਰੂਰੀ ਆ ਤੇ ਉਹ ਤੁਹਾਡੇ ਹੋਮ ਬੇਸ ਤੇ ਹੋਣਾ ਜ਼ਰੂਰੀ ਆ। ਸੋ ਉਹ ਜਿਹੜਾ ਸੀਗਾ ਉਹ ਥੋੜੀ ਦੇਰ ਲਈ ਇਹਨਾਂ ਨੇ ਲਾਗੂ ਕੀਤਾ ਸੀ, ਪਰ ਉਹਨੂੰ ਅਬੋਲਿਸ਼ ਕਰਤਾ ਸੀ, ਉਹਨੂੰ ਖਤਮ ਕਰਤਾ ਸੀ, ਉਹਨੂੰ ਬੰਦ ਕਰਤਾ ਸੀ। ਸੋ ਉਸੇ ਹੀ ਪੇਜ ਨੂੰ ਦੁਬਾਰਾ ਉਸੇ ਹੀ ਉੱਤੇ ਰੈੱਡ ਸਰਕਲ ਲਾ ਕੇ ਤੇ ਉਹ ਸਰਕੂਲੇਟ ਕੀਤਾ ਜਾ ਰਿਹਾ ਵੀ ਇਹ 34 ਆਵਰ ਰੀਸੈਟ ਜਿਹੜੀ ਆ ਇਹ ਖਤਮ ਕਰ ਦਿੱਤੀ ਗਈ ਆ। ਸੋ ਇੱਦਾਂ ਦੀ ਕੋਈ ਚੱਕਰ ਨਹੀਂ ਹੈਗਾ, ਇੱਦਾਂ ਦਾ ਕੋਈ ਸੈਟਅਪ ਨਹੀਂ ਹੈਗਾ। ਸੋ 34 ਆਵਰ ਰੀਸੈਟ ਜਿਹੜੀ ਆ ਉਹ ਉਸ ਤਰ੍ਹਾਂ ਹੀ ਚੱਲ ਰਹੀ ਆ। ਸੋ ਕੋਸ਼ਿਸ਼ ਕਰਿਆ ਕਰੋ ਬਈ ਰਾਜਨ, ਇਹ ਬੜੀ ਮੈਨੂੰ ਮਤਲਬ ਕਿ ਹੈਰਾਨੀ ਵਾਲੀ ਗੱਲ ਲੱਗੀ। ਜਦੋਂ ਆਪਾਂ ਕੋਈ ਸਹੀ ਗੱਲ ਦੱਸਦੇ ਆ ਨਾ, ਮੈਨੂੰ ਕਦੀ ਕਾਲ ਨਹੀਂ ਆਉਂਦੀ ਸਹੀ ਗੱਲ ਪੁੱਛਣ ਨੂੰ ਵੀ ਸਹੀ ਗੱਲ ਤੁਸੀਂ ਦੱਸੀ ਆ ਤੇ ਇਹ ਗਲਤ ਗੱਲ ਪੁੱਛਣ ਲਈ ਮੈਨੂੰ ਸੀਰੀਅਸਲੀ ਮੈਨੂੰ ਕਈ ਕੰਪਨੀਆਂ ਦੀਆਂ ਕਾਲਾਂ ਆਈਆਂ ਜਿਨ੍ਹਾਂ ਦੇ ਡਰਾਈਵਰ ਅੜ ਕੇ ਦਫ਼ਤਰ 'ਚ ਖੜੇ ਸੀ ਵੀ 34 ਆਵਰ ਰੀਸੈਟ ਖਤਮ ਹੋ ਗਈ, ਤੁਸੀਂ ਸਾਨੂੰ ਕਿਉਂ ਕਹਿੰਦੇ ਹੋ 34 ਆਵਰ ਰੀਸੈਟ ਕਰ। ਜੀ ਮਤਲਬ ਇੰਨਾ ਜ਼ਿਆਦਾ ਅਸਰ ਕਰਦੇ ਹੋ। ਜਿਹੜੇ ਭਾਈ ਸਾਹਿਬ ਨੇ ਵੀਡੀਓ ਪਾਈ ਆ, ਪਤਾ ਨਹੀਂ ਉਹਦਾ ਮਕਸਦ ਕੀ ਆ ਜਾਂ ਉਹ ਕੀ ਸੋਚ ਰਿਹਾ, ਕੀ ਕਰ ਰਿਹਾ, ਕਿਉਂ ਮਤਲਬ ਕੀ ਗੁੰਮਰਾਹ ਕਰ ਰਹੇ ਲੋਕਾਂ ਨੂੰ। ਮਤਲਬ ਸੁੱਤਾ ਪਿਆ ਉੱਠ ਕੇ ਉਹ ਵੀਡੀਓ ਪਾ ਰਿਹਾ, ਬੋਲ ਰਿਹਾ, ਉਹਦਾ ਕੋਈ ਮਕਸਦ ਮੈਨੂੰ ਸਮਝ ਨਹੀਂ ਆਈ ਕਿ ਉਹਨੇ ਕੀ ਕਰਨਾ। ਪਰ ਇਹ ਦੇਖੋ ਵੀ ਉਹਨੂੰ ਫਾਲੋ ਕਰਨ ਵਾਲੇ ਮਤਲਬ ਉਹ ਨਿੱਕੀ ਜਿਹੀ ਗੱਲ ਕਰਕੇ ਸੁੱਤਾ ਉੱਠ ਕੇ ਵੀ ਜਿੱਦਾਂ ਇੱਕ ਨਿੱਕੀ ਜਿਹੀ ਗੱਲ ਕਰਕੇ ਫੇਰ ਸੌ ਗਿਆ ਤੇ ਜਨਤਾ ਕਮਲੀ ਹੋਈ ਫਿਰਦੀ। ਗੱਲ ਇਹ ਆ ਇੱਥੇ ਰਮਨ ਜੀ, ਹਰਜੋਤ ਜੀ, ਹਰ ਇੱਕ ਬੰਦਾ ਚਾਹੁੰਦਾ ਹੈ ਵੀ ਕਿਸ ਤਰੀਕੇ ਦੇ ਨਾਲ ਰੂਲ ਰੈਗੂਲੇਸ਼ਨ ਟੁੱਟਣ ਤੇ ਆਪਾਂ ਨੂੰ ਆਪਣੀ ਮਰਜ਼ੀ ਕਰਨ ਦਾ ਮੌਕਾ ਜਿਹੜਾ ਉਹ ਮਿਲੇ। ਸੋ ਨਾਲੇ ਅੱਜ ਕੱਲ੍ਹ ਪ੍ਰੈਜ਼ੀਡੈਂਟ ਟਰੰਪ ਵੱਲੋਂ ਫੇਕ ਨਿਊਜ਼ ਕਾਫੀ ਮਸ਼ਹੂਰੀ ਦਿੱਤੀ ਜਾਂਦੀ ਹੈ ਨਾ, ਸੋ ਇਸ ਕਰਕੇ ਹਰ ਕੋਈ ਚਾਹੁੰਦਾ ਵੀ ਫੇਕ ਨਿਊਜ਼ ਹੀ ਚਲਾਈਏ ਹੈ ਨਾ ਜੀ। ਸੋ ਇਹ ਨਹੀਂ ਇਹ ਜੀ ਨਹੀਂ, ਇਹ ਧਿਆਨ ਜਿਹੜੀ ਆ ਉਹ ਦੇਣਾ ਚਾਹੀਦਾ ਆ ਬੰਦੇ ਨੂੰ ਜਿਹਨੂੰ ਕੋਈ ਹੈਗਾ ਆ ਇਹ ਡੈਫੀਨੇਟਲੀ, ਕਿਉਂਕਿ ਹਰ ਇੱਕ ਦੇ ਫਾਇਦੇ ਦਾ ਸੀਗਾ ਨਾ ਵੀ 34 ਆਵਰ ਰੀਸੈਟ ਜਿਹੜੀ ਉਹ ਖਤਮ ਜਿਹੜੀ ਉਹ ਹੋ ਜੂਗੀ ਤੇ ਸਾਨੂੰ ਸ਼ਾਇਦ ਪਤਾ ਨਹੀਂ ਕਿਹੜਾ ਜਿਹੜਾ ਉਹ ਮੌਕਾ ਮਿਲ ਜਾਣਾ। ਚਲੋ ਇਹ ਤੁਹਾਡੇ ਸਾਰਿਆਂ ਦੇ ਲਈ ਉਹਨਾਂ ਨੇ ਕਾਨੂੰਨ ਜਿਹੜੇ ਪੁਰਾਣੇ ਬਣਾਏ ਆ, ਜਿੱਦਾਂ ਤੁਸੀਂ ਦੱਸਿਆ ਵੀ ਏਡੀ ਜਲਦੀ ਜਿਹੜਾ ਕਾਨੂੰਨ ਆ ਓਵਰਨਾਈਟ ਜਿਹੜਾ ਉਹ ਚੇਂਜ ਨਹੀਂ ਹੋ ਜਾਂਦਾ। ਹਾਂ, ਜਿਹੜੀਆਂ ਉਹ ਨਵੀਆਂ ਆਵਰ ਆਫ ਸਰਵਿਸ ਦੇ ਵਿੱਚ ਥੋੜ੍ਹੀਆਂ ਬਹੁਤੀਆਂ ਉਹਨਾਂ ਨੇ ਅੱਧੇ ਘੰਟੇ ਵਾਲੀਆਂ ਇਹ ਉਹ ਕੀਤੀਆਂ, ਸ਼ਾਇਦ ਉਸੇ ਨੂੰ ਹੀ ਉਹ ਤੋੜ ਮਰੋੜ ਕੇ ਜਿਹੜਾ ਇਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੇ ਕਿਸੇ ਤਰੀਕੇ ਨਾਲ ਉਸ ਭਾਈ ਸਾਹਿਬ ਨੇ ਜਿਹੜਾ ਜੋੜ ਕੇ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ, ਪਰ ਇੱਦਾਂ ਦੀ ਜਿਹੜੀ ਉਸ ਦੇ ਵਿੱਚ ਕੋਈ ਗੱਲ ਹੈ ਨਹੀਂ ਆ। ਸੋ ਆਉਂਦੇ ਵੀਰਵਾਰ ਨੂੰ ਵੀ ਜਿਹੜਾ ਆਪਣਾ ਟਰੱਕਿੰਗ ਵਾਲਾ ਜਿਹੜਾ ਪ੍ਰੋਗਰਾਮ ਹੋਊਗਾ ਉਸ ਦੇ ਵਿੱਚ ਆਪਾਂ ਦੁਬਾਰਾ ਇਸ ਦੇ ਉੱਤੇ ਜਿਹੜੀ ਤੁਹਾਡੇ ਸਾਰਿਆਂ ਦੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ। ਬਹੁਤ ਬਹੁਤ ਥੈਂਕ ਯੂ ਰਮਨ ਜੀ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਜੀ। ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਆ ਜ਼ਰੂਰ ਜਿਹੜੀ ਗੱਲ ਟੂ ਗੁੱਡ ਟੂ ਬੀ ਟਰੂ ਹੋਵੇ ਉਹਦੇ ਤੇ 2-4 ਵਾਰੀ ਜਿਹੜਾ ਦੁਬਾਰਾ ਉਸ ਨੂੰ ਚਿੱਥ ਕੇ ਜਿਹੜਾ ਦੁਬਾਰਾ ਦੇਖੋ ਵੀ ਹਾਂ ਐਕਚੁਅਲ ਦੇ ਵਿੱਚ ਇੱਦਾਂ ਦੀ ਚੀਜ਼ ਹੈਗੀ ਆ ਕਿ ਨਹੀਂ ਹੈਗੀ। ਹਾਂ, ਹਰ ਕੋਈ ਚਾਹੁੰਦਾ ਹੈ ਵੀ ਉਹਨਾਂ ਦਾ ਜਿਹੜਾ ਆ ਜ਼ਿਆਦਾ ਜਿਹੜਾ ਫਾਇਦਾ ਹੋਵੇ, ਉਹਨਾਂ ਦੇ ਉੱਤੇ ਜਿਹੜੀ ਢਿੱਲ ਮੱਠ ਆ ਉਹ ਹੋਵੇ, ਜਿਹੜੀਆਂ ਰੈਗੂਲੇਸ਼ਨਸ ਆ ਉਹ ਜਿਹੜੀਆਂ ਉਹ ਘਟਣ, ਪਰ ਓਵਰਨਾਈਟ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੇਂਜ ਨਹੀਂ ਹੁੰਦੀਆਂ। ਇਹ ਆਵਰ ਆਫ ਸਰਵਿਸ ਨੂੰ ਵੀ ਪਤਾ ਨਹੀਂ ਕਿੰਨੇ ਵਰੇ ਹੋ ਗਏ ਸੀਗੇ ਇਸ ਦੇ ਉੱਤੇ ਰੌਲਾ ਪੈਂਦਿਆਂ ਨੂੰ, ਫਿਰ ਜਾ ਕੇ ਉਹਨਾਂ ਨੇ ਪ੍ਰਪੋਜ਼ ਕੀਤੇ ਨੇ ਇਹ ਵਾਲੇ ਜਿਹੜੇ ਉਹ ਰੂਲ। ਸੋ ਉਹ ਵੀ ਅਜੇ ਪੂਰੀ ਤਰ੍ਹਾਂ ਜਿਹੜੇ ਲਾਗੂ ਨਹੀਂ ਹੋਏ, ਉਹ ਵੀ ਅਜੇ ਹੋਣੇ ਨੇ। ਸੋ ਇਸ ਦੇ ਉੱਤੇ ਜਿਹੜਾ ਜ਼ਰੂਰ ਆ ਉਹ ਧਿਆਨ ਦਿਆ ਕਰੋ ਵੀ ਕਿ ਮੇਰੇ ਕਹੇ ਜਾਂ ਤੁਹਾਡੇ ਕਹੇ ਮੂੰਹੋਂ ਕਈ ਜਿਹੜੀ ਗੱਲ ਆ ਉਸੇ ਵੇਲੇ ਜਿਹੜੀ ਉਹ ਸੱਚ ਨਹੀਂ ਹੋ ਜਾਣੀ, ਉਸ ਨੂੰ ਚੇਂਜ ਹੁੰਦਿਆਂ ਨੂੰ ਜਿਹੜਾ ਆ ਉਹ ਟਾਈਮ ਲੱਗਦਾ ਹੈ। ਕਿਸੇ ਨੂੰ ਹੋਰ ਕੋਈ ਜਾਣਕਾਰੀ ਇਸ ਦੇ ਬਾਬਤ ਚਾਹੀਦੀ ਹੋਵੇ ਤਾਂ ਜਿਹੜੇ ਨਾਪਟਾ ਵਾਲਿਆਂ ਦੀ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਜਿਹੜੀ ਉਹ ਸ਼ੇਅਰ ਕਿਸੇ ਤਰ੍ਹਾਂ ਦਾ ਵੀ ਟਰੱਕਿੰਗ ਦੇ ਨਾਲ ਜਿਹੜਾ ਕੋਈ ਨਵਾਂ ਲਾਅ ਪਾਸ ਹੋਣਾ, ਨਵਾਂ ਰੂਲ ਆ, ਜ਼ਰੂਰ ਤੁਸੀਂ ਜਿਹੜਾ ਵੀਰਵਾਰ ਨੂੰ ਪੰਜਾਬੀ ਰੇਡੀਓ USA ਦਾ ਟਰੱਕਿੰਗ ਦਾ ਸ਼ੋਅ ਹੁੰਦਾ ਉਹ ਜ਼ਰੂਰ ਸੁਣਿਆ ਕਰੋ, ਸਾਰਿਆਂ ਨੂੰ ਦੱਸਿਆ ਕਰੋ। ਇਮੀਗ੍ਰੇਸ਼ਨ ਬਾਰੇ ਜਿਹੜੀ ਅਪਡੇਟ ਹੁੰਦੀ ਉਹ ਸਾਡੇ ਸ਼ਨੀਚਰਵਾਰ ਵਾਲੇ ਪ੍ਰੋਗਰਾਮ 'ਚ ਹੁੰਦੀ ਆ। ਆਪਾਂ ਬਿਲਕੁਲ ਸਹੀ ਖਬਰ ਦੇਈਦੀ ਆ। ਬਾਕੀ ਤੁਸੀਂ ਆਪਣੇ ਫੀਲਡ ਦੇ ਜਿਹੜੇ ਐਕਸਪਰਟ ਆ ਉਹਨਾਂ ਨਾਲ ਜ਼ਰੂਰ ਗੱਲ ਕਰੋ। ਬਿਲਕੁਲ ਜੀ। ਸੋ ਜਦੋਂ ਤੁਸੀਂ ਇਮੀਗ੍ਰੇਸ਼ਨ ਦਾ ਕੋਈ ਤੁਹਾਨੂੰ ਜਾਂ ਜਿੱਦਾਂ ਟਰੱਕਿੰਗ ਦਾ ਜਿਹੜਾ ਸਵਾਲ ਆ ਕੋਈ ਵੀ ਹੁੰਦਾ, ਤੁਸੀਂ ਕਈ ਵਾਰੀ ਬਾਕੀ ਦਿਨ ਵੀ ਕਰ ਦਿੰਦੇ, ਚਲੋ ਬੰਦਾ ਕਈ ਵਾਰੀ ਪੁਰਾਣਾ ਪ੍ਰੋਗਰਾਮ ਸੁਣ ਕੇ ਜਿਹੜਾ ਉਹ ਕਰ ਰਿਹਾ ਹੁੰਦਾ ਆ ਤੇ ਤੁਸੀਂ ਪਰ ਉਹ ਵੀਰਵਾਰ ਨੂੰ ਜਿਹੜਾ ਹੁੰਦਾ ਹੈ ਪ੍ਰੋਗਰਾਮ 9 ਤੋਂ 10 ਵਜੇ ਦੇ ਵਿੱਚ ਤੁਸੀਂ ਉਸ ਟਾਈਮ ਸਟੂਡੀਓ 'ਚ ਕਾਲ ਕਰਕੇ 408 272 5200 ਦੇ ਉਦੋਂ ਕਾਲ ਕਰਕੇ ਟਰੈਕਿੰਗ ਬਾਰੇ ਸਵਾਲ
ਉਹ ਪੁੱਛ ਸਕਦੇ ਹੋ। ਇਮੀਗ੍ਰੇਸ਼ਨ ਦਾ ਜਿਹੜਾ ਸਵਾਲ ਦਾ ਅਸੀਂ ਕੋਈ ਜਵਾਬ ਨਹੀਂ ਦੇ ਸਕਦੇ, ਕਿਉਂਕਿ ਅਸੀਂ ਤੁਹਾਨੂੰ ਕੋਈ ਵੀ ਲੀਗਲ ਐਡਵਾਈਸ ਉਸ ਦੇ ਵਿੱਚ ਨਹੀਂ ਦੇ ਸਕਦੇ। ਸਿਰਫ ਉਹ ਖਬਰਾਂ ਜਿਹੜੀਆਂ ਉਹ ਸਾਂਝੀਆਂ ਤੁਹਾਡੇ ਨਾਲ ਕੀਤੀਆਂ ਜਾਂਦੀਆਂ ਆ। ਉਸ ਦੇ ਬਾਬਤ ਜਿਹੜਾ ਕਿ ਤੁਹਾਨੂੰ ਇਮੀਗ੍ਰੇਸ਼ਨ ਦਾ ਕੋਈ ਹੋਵੇ ਸਵਾਲ, ਉਹ ਤੁਸੀਂ ਆਪੋ ਆਪਣੇ ਇਮੀਗ੍ਰੇਸ਼ਨ ਵਕੀਲ ਅਟਰਨੀਜ਼ ਤੋਂ ਜਿਹੜਾ ਉਹ ਤੁਸੀਂ ਪੁੱਛਿਆ ਕਰੋ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਸਾਂਝੀ ਕਰਦੇ ਆ ਵੀ ਆਈ ਥਿੰਕ ਇੱਕ ਜਗ੍ਹਾ ਦੇ ਉੱਤੇ ਇੱਕ ਹੋਮ ਓਨਰ ਨੇ ਗੋਲੀਆਂ ਜਿਹੜੀਆਂ ਚਲਾਈਆਂ, 3 ਜਾਣੇ ਉਸ ਦੇ ਵਿੱਚ ਜਿਹੜੇ ਕਥਿਤ ਰੋਬਰ ਆ ਉਸ ਦੇ ਵੱਲੋਂ ਜਿਹੜੇ ਉਹ ਮਾਰ ਮੁਕਾਏ ਗਏ। ਸਟੈਂਡ ਯੂਅਰ ਗਰਾਊਂਡ ਦੇ ਆਧਾਰ ਦੇ ਉੱਤੇ ਜਿਹੜਾ ਕੇਸ ਆ ਉਹ ਜਿਹੜਾ ਉਹ ਚੱਲ ਰਿਹਾ ਆ। ਇਸ ਦੇ ਹੁਣ ਤੁਸੀਂ ਕਿਸੇ ਦੇ ਘਰੇ ਜਾ ਕੇ ਰੋਬਰੀ ਕਰੋਗੇ ਤਾਂ ਅਗਲੇ ਬੰਦੇ ਨੇ ਹੁਣ ਗੋਲੀਆਂ ਚਲਾਉਣੀਆਂ, ਉਹਨੇ ਗਲਾਂ 'ਚ ਹਾਰ ਤਾਂ ਪਾਉਣੇ ਨਹੀਂ ਆ ਤੁਹਾਡੇ। ਸੋ ਬਾਅਦ ਦੇ ਵਿੱਚ ਇਹ ਨਾ ਹੋਵੇ ਵੀ ਹੁਣ ਮਸਲਾ ਕਿਸੇ ਹੋਰ ਪਾਸੇ ਵੱਲ ਨੂੰ ਜਿਹੜਾ ਮੋੜ ਆ ਉਹ ਕੱਟ ਜਾਵੇ। ਪਰ ਇਸ ਟਾਈਮ ਜਿਸ ਹੋਮ ਓਨਰ ਨੇ ਗੋਲੀਆਂ ਚਲਾਈਆਂ ਉਸ ਨੂੰ ਮੈਨੂੰ ਲੱਗਦਾ ਵੀ ਰਾਹਤ ਜਿਹੜੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਜ਼ਰੂਰ ਮਿਲ ਜਾਊਗੀ ਜਦੋਂ ਉਸ ਨੂੰ ਰੌਬ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ। ਜੀ ਬਿਲਕੁਲ, ਜਾਰਜੀਆ ਦੇ ਵਿੱਚ ਇਹ ਵਾਪਰਿਆ ਜਿੱਥੇ 3 ਟੀਨੇਜਰ 15, 16 ਅਤੇ 16 ਸਾਲ ਦੇ ਜਿਨ੍ਹਾਂ ਨੇ ਆਪਣੇ ਮੂੰਹ 'ਤੇ ਮਾਸਕ ਪਾਏ ਸੀ ਅਤੇ ਲੁੱਟਣ ਦੀ ਟਰਾਈ ਕੀਤੀ, ਅਤੇ ਫਿਰ ਅਗਲੇ ਨੇ ਆਪਣਾ ਜਿਹੜਾ ਜ਼ੋਰ ਦਿਖਾਲਤਾ, ਗੋਲੀ ਚਲਾਤੀ ਅਤੇ ਇੱਕ ਦੀ ਜਿਹੜੀ ਉੱਥੇ ਮੌਤ ਹੋ ਗਈ। ਜੀ ਜੀ ਬਿਲਕੁਲ। ਅਤੇ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਣਾ ਸਮਾਪਤੀ ਵੱਲ ਨੂੰ ਜਿਹੜਾ ਵੱਧ ਰਿਹਾ ਆ। ਅਤੇ ਇੱਕ ਕਾਰਨਲ ਯੂਨੀਵਰਸਿਟੀ ਕਾਫੀ ਮਸ਼ਹੂਰ ਜਿਹੜੀ ਹਰਜੋਤ ਸਿੰਘ ਜੀ ਯੂਨੀਵਰਸਿਟੀ ਆ, ਉਹਨੇ ਮੈਡੀਕਲ ਸਟੂਡੈਂਟਸ ਲਈ ਕਹਿੰਦੇ ਇੱਕ ਲਾਈਫ ਚੇਂਜਿੰਗ ਜੀਵਨ ਬਦਲਾਅ ਕਰਨ ਵਾਲੀ ਜਿਹੜੀ ਅਨਾਊਂਸਮੈਂਟ ਉਹ ਕਰ ਦਿੱਤੀ। ਉਹ ਕਹਿੰਦੇ ਵੀ ਜਿਹੜੀ ਇਹ ਜਿਹੜੀ ਟੌਪ ਨੌਚ ਕਾਲਜ ਐਜੂਕੇਸ਼ਨ ਜਿਹੜੀ ਉਹ ਦੇਣੀ ਆ, ਜਿਹੜੀ ਉਹਨਾਂ ਨੇ ਦੇਣੀ ਆ ਉਹ ਡੈਟ ਫਰੀ ਜਿਹੜੀ ਉਹ ਹੋ ਸਕਦੀ ਆ। ਕਹਿੰਦੇ ਵੀ ਜਿਹੜੇ ਸਟੂਡੈਂਟ ਮੈਡੀਕਲ ਸਟੂਡੈਂਟ ਜਿਹੜੇ ਇਸ ਯੂਨੀਵਰਸਿਟੀ ਦੇ ਵਿੱਚ ਆਉਣਗੇ ਉਹ ਫਾਈਨੈਂਸ਼ੀਅਲ ਏਡ ਲਈ ਜਿਹੜੇ ਕੁਆਲੀਫਾਈ ਕਰਨਗੇ ਉਹਨਾਂ ਨੂੰ ਫੁੱਲ ਰਾਈਡ ਮਿਲੂਗੀ, ਫੁੱਲ ਸਕਾਲਰਸ਼ਿਪ ਜਿਹੜੀ ਉਹ ਦਿੱਤੀ ਜਾਊਗੀ। ਬੇਸਿਕਲੀ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਬਿਲਕੁਲ ਮੁਫਤੋਂ ਮੁਫਤ ਜਿਹੜੀ ਆ ਕਾਰਨਲ ਯੂਨੀਵਰਸਿਟੀ ਦੇ ਦੁਆਰਾ ਜਿਹੜੀ ਉਹ ਕਰਵਾਈ ਜਾਊਗੀ। ਜਿਹੜੇ ਵੀ ਸਟੂਡੈਂਟ ਇੱਕ ਤਾਂ ਜਿਹੜੇ ਉੱਥੇ ਐਡਮਿਸ਼ਨ ਦੇ ਲਈ ਕੁਆਲੀਫਾਈ ਕਰਦੇ ਆ ਅਤੇ ਬਾਅਦ ਦੇ ਵਿੱਚ ਜਿਹੜੇ ਉਹ ਨਾਲ ਫਾਈਨੈਂਸ਼ੀਅਲ ਏਡ ਦੇ ਲਈ ਕੁਆਲੀਫਾਈ ਕਰ ਰਹੇ ਹੋਣਗੇ। ਬੇਸਿਕਲੀ ਜਿਨ੍ਹਾਂ ਦੀ ਇਨਕਮ ਉਹਨਾਂ ਦੇ ਮਾਪਿਆਂ ਦੀ ਜਿਹੜੀ ਘੱਟ ਹੋਊਗੀ, ਉਹ ਆਪ ਆਪਣੇ ਪੱਧਰ ਦੇ ਉੱਤੇ ਜਿਹੜੇ ਉਹ ਨਹੀਂ ਕਰ ਸਕਦੇ, ਉਹਨਾਂ ਨੂੰ ਲੋਨ ਵਗੈਰਾ ਚੱਕ ਕੇ ਜਿਹੜਾ ਉਹ ਪੜ੍ਹਨਾ ਪੈਂਦਾ ਹੋਊਗਾ, ਉਹਨਾਂ ਦੇ ਲਈ ਇਹ ਜਿਹੜਾ ਡੈਟ ਫਰੀ ਜਿਹੜਾ ਉਹ ਹੋਣ ਜਾ ਰਿਹਾ ਹੈ। ਇਹ ਜਿਹੜੇ ਕਾਰਨਲ ਯੂਨੀਵਰਸਿਟੀ ਵਾਲਿਆਂ ਨੇ ਅੱਜ ਹੀ ਜਿਹੜਾ ਇਸ ਦੇ ਬਾਰੇ ਅਨਾਊਂਸ ਆ ਉਹ ਕੀਤਾ ਹੈ। ਕਹਿੰਦੇ ਵੀ ਇਹ ਡਿਸੀਜਨ ਉਦੋਂ ਪੋਸੀਬਲ ਹੋਇਆ ਤਾਂ ਬਣ ਸਕਿਆ ਵੀ ਉਹਨਾਂ ਨੂੰ ਕਾਫੀ ਜਿਹੜੇ ਡੋਨਰ ਗਿਫਟਸ ਜਿਹੜੇ ਮਿਲੇ, ਵੀ ਉਹਨਾਂ ਦੇ ਪੁਰਾਣੇ ਕਈ ਅਲੂਮਨਾਈ ਹੁੰਦੇ ਆ, ਜਾਂਦੇ ਜਾਂਦੇ ਆਪਣੀਆਂ ਸਟੇਟਸ ਹੀ ਕਈ ਵਾਰੀ ਇੱਦਾਂ ਯੂਨੀਵਰਸਿਟੀਆਂ ਦੇ ਨਾਮ ਜਿਹੜਾ ਉਹ ਲਾ ਜਾਂਦੇ ਆ, ਜਾਂ ਕਈ ਵਾਰੀ ਕਾਫੀ ਭਾਰੀ ਜਿਹੜਾ ਸਹਿਯੋਗ ਆ, ਵੱਡੇ ਵੱਡੇ ਰਾਸ਼ੀ ਰਕਮ ਜਿਹੜੀ ਆ ਉਹ ਇਹਨਾਂ ਯੂਨੀਵਰਸਿਟੀਆਂ ਨੂੰ ਜਿਹੜੀ ਉਹ ਦਿੱਤੀ ਜਾਂਦੀ ਆ। ਕਹਿੰਦੇ ਇਸ ਵਾਰੀ $160 ਮਿਲੀਅਨ ਜਿਹੜੀ ਰਾਸ਼ੀ ਆ ਉਹਨਾਂ ਦੇ ਇਕੱਤਰ ਹੋਈ ਆ ਡੋਨੇਸ਼ਨਸ ਦੇ ਵਿੱਚ। ਸੋ ਉਹ ਗਾਂ ਜਿਹੜੀ ਆ ਇਹਨਾਂ ਬੱਚਿਆਂ ਦੇ ਵਿੱਚ ਜਿਹੜੀ ਉਹ ਵੰਡਣ ਜਾ ਰਹੇ ਆ, ਉਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਫਰੀ ਕਰਕੇ। ਆਈ ਥਿੰਕ ਬਹੁਤ ਸਾਰੇ ਲੋਕ ਹੁਣ ਕਾਰਨਲ ਯੂਨੀਵਰਸਿਟੀ ਵੱਲ ਨੂੰ ਜਿਹੜਾ ਆ ਉਹ ਟਰਾਈ ਕਰਨਗੇ ਵੀ ਭਾਈ ਜਿਹੜੀ ਆ ਸਾਡੇ ਬੱਚੇ ਇਸ ਦੇ ਵਿੱਚ ਜੋ ਪੜ੍ਹ ਸਕਣ, ਖਾਸ ਕਰਕੇ ਉਹ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਏਡ ਦੀ ਜਿਹੜੀ ਜ਼ਰੂਰਤ ਰਹਿੰਦੀ ਆ। ਵੀ ਨਹੀਂ ਤਾਂ ਅਮਰੀਕਾ ਦੇ ਵਿੱਚ ਬਹੁਤ ਵੱਡੀ ਇੱਕ ਜਿਹੜੀ ਸਟੂਡੈਂਟ ਡੈਟ ਦੀ ਜਿਹੜੀ ਪ੍ਰੋਬਲਮ ਆ, ਸਟੂਡੈਂਟ ਲੋਨਸ ਦੀ ਜਿਹੜੀ ਪ੍ਰੋਬਲਮ ਆ ਉਹ ਚੱਲ ਰਹੀ ਆ ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਫਾਦਰ ਨੂੰ ਜਿਹੜਾ ਅਰੈਸਟ ਕੀਤਾ ਗਿਆ ਆ, ਸਪੈਨਿਸ਼ ਮੂਲ ਦਾ। ਕਹਿੰਦੇ ਵੀ ਉਹ ਸੈਨ ਫਰਾਂਸਿਸਕੋ ਬੇ ਦੇ ਵਿੱਚ ਆਪਣੀ ਬੋਟ ਦੇ ਵਿੱਚ ਜਿੱਦਾਂ ਮੌਜ ਕਰ ਰਹੇ ਸੀ, ਅਤੇ ਕਿਸੇ ਤਰ੍ਹਾਂ ਜਿਹੜਾ ਆ ਉਹਨਾਂ ਦਾ ਇੱਕ ਮੁੰਡਾ ਜਿਹੜਾ ਆ ਉਹ ਡਿੱਗ ਪਿਆ ਅਤੇ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਆਵੀਅਰ ਬਰੀਲੋ ਨਾਮ ਦਾ ਬੰਦਾ ਜਿਹੜਾ ਆ, ਬੈਲ ਵਰਡਰੇ ਕੈਲੀਫੋਰਨੀਆ ਦੇ ਵਿੱਚ ਇਹ ਹੈਪਨ ਹੋਇਆ। 40 ਮਿੰਟ ਸੈਨ ਫਰਾਂਸਿਸਕੋ ਤੋਂ ਪਰੇ ਹੈਗਾ। ਟਿਬਰਨ ਦੀ ਪੁਲਿਸ ਚੀਫ ਜਿਹੜਾ ਮਾਈਕਲ ਕਰੋਨੇ ਆ, ਉਹਨਾਂ ਨੇ ਦੱਸਿਆ ਵੀ ਫਾਦਰ ਨੂੰ ਅਰੈਸਟ ਕਰ ਲਿਆ ਗਿਆ। ਕਹਿੰਦੇ ਵੀ ਮੈਕਸੀਕੋ ਦਾ ਬੜਾ ਹੀ ਅਮੀਰ ਬੰਦਾ ਹੈਗਾ ਆ ਹਾਵੀਅਰ ਬਰੀਲੋ, ਮਲਟੀ ਮਿਲੀਅਨਰ ਬੰਦਾ ਆ, ਡਿਵੈਲਪਰ ਹੈਗਾ ਉੱਥੇ। ਕਹਿੰਦੇ ਵੀ ਫੈਂਸੀ ਹੋਟਲ ਅਤੇ ਰੈਸਟੋਰੈਂਟ ਜਿਹੜੇ ਆ ਟੌਪ ਨੌਚ ਮੈਕਸੀਕੋ ਦੇ ਵਿੱਚ ਇਸ ਨੇ ਬਣਾਏ ਆ, ਅਤੇ ਉਹਦੀ ਬੇਲ ਜਿਹੜੀ ਆ ਹੁਣ $1 ਮਿਲੀਅਨ ਦੀ ਰੱਖੀ ਗਈ ਆ। USA ਦੇ ਵਿੱਚ ਵੀ ਜਿਹੜਾ ਬਰੀਲੋ ਆ ਉਹ ਹੋਮ ਓਨ ਕਰਦਾ ਆ ਮਰੀਨ ਕਾਉਂਟੀ ਦੇ ਵਿੱਚ, ਜਿਹੜਾ ਕਿ ਉਸ ਨੇ 15 ਸਾਲ ਪਹਿਲਾਂ $10 ਮਿਲੀਅਨ ਦਾ ਖਰੀਦਿਆ ਸੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਯੂਰਪੀਅਨ ਯੂਨੀਅਨ ਨੇ ਐਪਲ ਦੇ ਉੱਤੇ ਕਾਫੀ ਵੱਡਾ ਜਿਹੜਾ ਇੱਕ ਟੈਕਸ ਆਰਡਰ ਜਿਹੜਾ ਉਹ ਪਾਇਆ ਆ। ਬਾਕੀ ਜਿਹੜੇ ਬੈਕ ਟੈਕਸਿਸ ਨੂੰ ਲੈ ਕੇ ਅਤੇ ਮੌਜੂਦਾ ਟੈਕਸਿਸ ਦੇ ਵਿੱਚ 14 ਬਿਲੀਅਨ ਯੂਰਪੀਅਨ ਜਿਹੜੇ ਯੂਰੋਜ਼ ਆ ਉਸ ਦਾ ਜਿਹੜਾ ਉਹਨਾਂ ਨੂੰ ਜੁਰਮਾਨਾ ਆ ਉਹ ਠੋਕਿਆ। ਇਨਫੈਕਟ 13 ਬਿਲੀਅਨ ਯੂਰੋਜ਼ ਜਿਹੜੇ ਕਿ $14 ਬਿਲੀਅਨ ਦੇ ਜਿਹੜੇ ਉਹ ਬਣਦੇ ਆ ਬੈਕ ਟੈਕਸਿਸ ਦੇ ਵਿੱਚ ਉਹਨਾਂ ਨੂੰ ਪਾਇਆ ਆ। ਐਪਲ ਵਾਲਿਆਂ ਨੇ ਇਸ ਦੇ ਉੱਤੇ ਜਵਾਬ ਇਹ ਦਿੱਤਾ ਵੀ ਕਹਿੰਦੇ ਵੀ ਇਹ ਜਿਹੜਾ ਇਹਨਾਂ ਨੇ ਏਡਾ ਜੁਰਮਾਨਾ ਪਾਇਆ ਵੀ ਇੰਨਾ ਟੈਕਸ ਵੀ ਦਿਓ,
ਇਹ ਕਾਮਨ ਸੈਂਸ ਜਿਹੜੀ ਆ ਉਸ ਨੂੰ ਲੈਕ ਕਰਦਾ ਹੈ। ਇਹ ਕਾਮਨ ਸੈਂਸ ਵਾਲੀ ਕੋਈ ਜਿਹੜੀ ਨਜ਼ਰ ਆ ਉਹ ਨਹੀਂ ਆਉਂਦੀ। ਯੂਰਪੀਅਨ ਯੂਨੀਅਨ ਵਾਲੇ ਜਿਹੜੇ ਲਗਾਤਾਰ ਕ੍ਰੈਕਡਾਊਨ ਜਿਹੜੇ ਉਹ ਕਰ ਰਹੇ ਨੇ, ਐਪਲ ਵਾਲੇ ਹੋਰ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਟੈਕ ਜਾਇੰਟਸ ਆ ਉਹ ਯੂਰਪ ਦੇ ਕਈ ਮੁਲਕਾਂ ਦੇ ਜਿਹੜੇ ਢਿੱਲੇ ਟੈਕਸ ਕਾਨੂੰਨਾਂ ਦਾ ਜਿਹੜਾ ਕਹਿੰਦੇ ਫਾਇਦਾ ਚੱਕਦੇ ਹੋਏ ਆਪਣੇ ਆਪ ਨੂੰ ਟੈਕਸ ਤੋਂ ਜਿਹੜਾ ਲਗਾਤਾਰ ਉਹ ਬਚਾ ਰਹੇ ਨੇ। ਅਤੇ ਯੂਰਪ ਵਾਲੇ ਜਿਹੜੇ ਇਸ ਦੇ ਉੱਤੇ ਥੋੜ੍ਹੀ ਹੁਣ ਸਖਤੀ ਕਰਨ ਦੀ ਬਾਰੇ ਸੋਚ ਰਹੇ ਨੇ। ਲਗਾਤਾਰ ਜਿਹੜੀਆਂ ਇਹਨਾਂ ਦੀਆਂ ਸੁਣਵਾਈਆਂ, ਇਹਨਾਂ ਨੂੰ ਫਾਈਨਸ ਜਿਹੜੇ ਵੱਖ-ਵੱਖ ਤੌਰ ਦੇ ਉੱਤੇ ਕੀਤੇ ਜਾਂਦੇ ਨੇ। ਪਰ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ, ਇੰਨੀਆਂ ਵੱਡੀਆਂ ਕੰਪਨੀਆਂ ਦੇ ਕਈ ਜਿਹੜੀਆਂ ਸਟੋਰੀਆਂ ਆ ਉਹ ਕਾਨੂੰਨ ਜਿਹੜੇ ਹੈਗੇ ਨੇ ਮਾਹਰ ਨੇ ਅਟਰਨੀਜ਼ ਦੇ ਨਾਲ ਹੀ ਭਰੀਆਂ ਪਈਆਂ ਵੀ ਅਜਿਹੇ ਚੀਜ਼ਾਂ ਤੋਂ ਕਿੱਦਾਂ ਜਿਹੜਾ ਆ ਉਹ ਬਚ ਕੇ ਜਿਹੜਾ ਆ ਉਹ ਨਿਕਲਣਾ ਹੈਗਾ ਆ। ਸੋ ਇਹ ਦੇਖਦੇ ਹਾਂ ਵੀ ਐਪਲ ਵਾਲੇ ਇਹ ਕਿੰਨਾ ਕੁ ਜਿਹੜਾ ਇਸ ਦੇ ਵਿੱਚ ਉਹ ਭਰਨਗੇ। ਇੱਕ ਹੋਰ ਜਿਹੜੀ ਖਬਰ ਜਿਹੜੀ ਯੂਰਪ ਤੋਂ ਹੀ ਆ ਰਹੀ ਆ, ਨਵਾਂ ਬਣਿਆ ਜਿਹੜਾ ਆ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਲਗਜ਼ਮਬਰਗ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਨਾਲ ਜਿਹੜਾ ਸਾਂਝੀ ਪ੍ਰੈਸ ਕਾਨਫਰੰਸ ਕਰਨੀ ਸੀ ਉਹਦੇ ਵਿੱਚੋਂ ਭੱਜ ਗਿਆ। ਉਹ ਆਇਆ ਹੀ ਨਹੀਂ। ਜਦੋਂ ਉਹਨੇ ਦੇਖਿਆ ਵੀ ਜਿਹੜੇ ਪ੍ਰੋਟੈਸਟ ਉਸ ਦੇ ਖਿਲਾਫ ਜ਼ਿਆਦਾ ਹੋ ਰਹੇ ਨੇ ਅਤੇ ਉਹਨੂੰ ਇਹ ਵੀ ਪਤਾ ਸੀਗਾ ਵੀ ਜਿਹੜੇ ਪੱਤਰਕਾਰਾਂ ਦੇ ਵੱਲੋਂ ਉਹਨੂੰ ਥੋੜ੍ਹੇ ਜ਼ਿਆਦਾ ਹੀ ਔਖੇ ਸਵਾਲ ਪੁੱਛੇ ਜਾਣੇ ਸੀਗੇ, ਉਹ ਉੱਥੇ ਆਇਆ ਨਹੀਂ। ਅਤੇ ਜਿਹੜਾ ਲਗਜ਼ਮਬਰਗ ਦਾ ਉੱਥੇ ਦਾ ਜਿਹੜਾ ਉਹਨਾਂ ਦਾ ਮੇਨ ਲੀਡਰ ਸੀਗਾ ਉਹ ਦਿਖਾ ਰਿਹਾ ਸੀ ਖਾਲੀ ਪੋਡੀਅਮ ਵਾਲਾ, ਦੇਖ ਲਓ ਕਹਿੰਦਾ ਸਾਂਝੀ ਪ੍ਰੈਸ ਕਾਨਫਰੰਸ ਇਸ ਤਰੀਕੇ ਨਾਲ ਹੋ ਰਹੀ ਆ ਵੀ ਬੰਦਾ ਹੀ ਜਿਹੜਾ ਆ ਨੂੰ ਮੇਨ ਜਿਹੜਾ ਪ੍ਰਧਾਨ ਮੰਤਰੀ ਆ ਉਹਨਾਂ ਦਾ ਉੱਥੇ ਪਹੁੰਚਿਆ ਨਹੀਂ, ਉੱਥੋਂ ਭੱਜ ਹੀ ਗਿਆ ਡਰਦਾ ਮਾਰਾ। ਸੋ ਇਹ ਕੁਛ ਬੋਰਿਸ ਜੌਨਸਨ ਦੇ ਇਹਦਾ ਮਤਲਬ ਹਾਲਾਤ ਬ੍ਰੈਕਸਿਟ ਨੂੰ ਲੈ ਕੇ ਕੋਈ ਖਾਸੇ ਜਿਹੜੇ ਚੰਗੇ ਆ ਉਹ ਨਹੀਂ ਚੱਲ ਰਹੇ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਬ੍ਰਿਟੇਨ ਵਾਲਿਆਂ ਦਾ ਵੀ ਕੀ ਬਣਨਾ। 1.5 ਮਹੀਨਾ ਮਹਿਜ ਉਹਨਾਂ ਦੇ ਕੋਲ ਜਿਹੜਾ ਉਹ ਰਹਿ ਗਿਆ। 31 ਅਕਤੂਬਰ ਨੂੰ ਉਹਨਾਂ ਨੇ ਸਤਿ ਸ੍ਰੀ ਅਕਾਲ ਜਿਹੜੀ ਆ ਯੂਰਪੀਅਨ ਯੂਨੀਅਨ ਨੂੰ ਉੱਥੋਂ ਬੁਲਾ ਦੇਣੀ ਆ। ਸਕਾਟਲੈਂਡ ਤੋਂ ਇਹ ਜਿਹੜੀ ਨਾਲ ਜੁੜਦੀ ਹੋਈ ਖਬਰ ਆ ਰਹੀ ਹੈ। ਸਕਾਟਲੈਂਡ ਵਾਲੇ ਜਿਹੜੇ ਉੱਥੋਂ ਦੇ ਲੋਕ ਆ ਉਹ ਸੋਚ ਰਹੇ ਆ ਵੀ ਅਸੀਂ ਆਪਣਾ ਵਕਤ ਤੋਂ ਇੱਕ ਰੈਫਰੈਂਡਮ ਜਾਂ ਉਹਨਾਂ ਦੇ ਕਾਨੂੰਨ ਘਾੜੇ ਸੋਚ ਰਹੇ ਆ ਵੀ ਉਹ ਬਣਾ ਕੇ ਅਸੀਂ ਆਪਣੇ ਆਪ ਨੂੰ ਜਿਹੜਾ ਯੂਰਪੀਅਨ ਯੂਨੀਅਨ ਦੇ ਨਾਲ ਜਿਹੜਾ ਉਹ ਜੋੜ ਲਈਏ, ਚਾਹੇ ਸਾਨੂੰ ਇੱਕ ਹਿਸਾਬ ਦੇ ਨਾਲ ਉਹ ਬ੍ਰੈਕਸਿਟ ਵਾਲੇ ਜਿਹੜੇ ਆ ਉਹ ਬ੍ਰਿਟੇਨ ਦੇ ਨਾਲੋਂ ਜਿਹੜਾ ਉਹ ਕਿਉਂ ਨਾ ਵੱਖ ਜਿਹੜਾ ਉਹ ਹੋਣਾ ਪਵੇ। ਸੋ ਕਾਫੀ ਜ਼ਿਆਦਾ ਜਿਹੜੀ ਗਹਿਮਾ ਗਹਿਮੀ 31 ਅਕਤੂਬਰ ਦੇ ਨਜ਼ਦੀਕ ਜਾਂਦੇ ਆ ਜਾਂ ਉਸ ਤੋਂ ਬਾਅਦ ਦੇ ਵਿੱਚ ਉੱਥੇ ਹੋਣ ਵਾਲੀ ਹੈਗੀ ਆ ਜੀ। ਇਹਦੇ ਨਾਲ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਹਿਬ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੂਲ ਬੁੱਕ ਕਰ ਲਿਆ ਕਿ ਨਹੀਂ।